ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਰਨੀ ਟਰਕੀਆਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪ੍ਰਿਤਪਾਲ ਸਿੰਘ ਸਿੱਧੂ ਫ੍ਰਿਜ਼ਨੋ, ਜੀਐਨ ਲਿਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 6 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਮਾਨ ਸਾਹਿਬ ਦੇ ਬਿਆਨ ਤੋਂ। ਨਸ਼ਾ ਪੰਜਾਬ ਦੀ ਇੱਕ ਬਹੁਤ ਵੱਡੀ ਸਮਾਜਿਕ ਤੇ ਸਿਆਸੀ ਸਮੱਸਿਆ ਵੀ ਬਣਿਆ ਰਿਹਾ ਵੈਸੇ ਤਾਂ ਪਿਛਲੇ ਦਿਨਾਂ ਦੇ ਵਿੱਚ, ਪਰ ਉਹ ਗੱਲ ਬਣੀ ਨਹੀਂ। ਕਹਿੰਦੇ ਨਵੀਂ ਨੀਤੀ ਲਿਆ ਰਹੇ ਆ ਜੀ ਨਸ਼ਿਆਂ ਦੇ ਖਿਲਾਫ। ਦੇਖੋ ਪ੍ਰਵੀਨ ਜੀ, ਕੋਈ ਨੀਤੀ ਲਿਓ, ਕੁਝ ਵੀ ਹੋਇਆ ਤਾਂ ਉਹਦੇ ਵਿੱਚ ਕੀ ਆ ਕਿ 100% ਸਫਲਤਾ ਨਹੀਂ ਮਿਲ ਸਕਦੀ ਜੀ। ਇਹ ਮੇਰਾ ਆਪਣਾ ਨਿਚੋੜ ਕੱਢਿਆ ਹੋਇਆ। ਦੁਨੀਆ ਦਾ ਕੋਈ ਕੋਨਾ ਦਿਖਾ ਦਿਓ ਜਿੱਥੇ 100% ਕਿਤੇ ਵੀ ਨਸ਼ਾ ਮੁਕਤੀ ਕਰ ਲਈ ਹੋਵੇ ਕਿਸੇ ਨੇ। ਤਾਂ ਇਹ ਸੰਸਾਰ ਦੀ ਸਮੱਸਿਆ ਬੇਸਿਕਲੀ ਪੂਰੇ ਸੰਸਾਰ ਦੇ ਵਿੱਚ ਆ। ਪਰ ਹੁਣ ਗੱਲ ਇਹ ਆ ਕਿ ਜਿੱਦਾਂ ਕੁਝ ਚੀਜ਼ਾਂ ਹੁੰਦੀਆਂ ਨੇ ਕਿ ਉਹਦੇ ਤੇ ਤੁਸੀਂ ਵੇਖੋ ਕਿ ਕਿਸ ਤਰੀਕੇ ਦੀ ਇਹ ਦੋਗਲੀ ਰਾਜਨੀਤੀ ਕਰਦੇ ਆ। ਪਹਿਲੀ ਗੱਲ ਕਿ ਇਹ ਨਹੀਂ ਹੈਗਾ ਕਿ ਜੇ ਆਪਾਂ ਇਹ ਕਹ ਲਈਏ ਕਿ 100% ਕੋਈ ਨਸ਼ਾ ਮੁਕਤ ਨਹੀਂ ਹੋ ਸਕਦਾ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਆਪਣਾ ਕੰਮ ਕਰਨਾ ਛੱਡ ਦਈਏ। ਜਿੰਨੇ ਵੱਧ ਤੋਂ ਵੱਧ ਬੰਦੇ ਬਚਾਣੇ ਆ ਉਹ ਬਚਾ ਸਕਦੇ ਆ ਤਾਂ ਸਾਨੂੰ ਉਹਦੇ ਵਾਸਤੇ ਕੰਮ ਕਰਦੇ ਰਹਿਣਾ ਚਾਹੀਦਾ। ਆਉਣ ਵਾਲੀਆਂ ਪੀੜ੍ਹੀਆਂ ਸੇਫ ਹੁੰਦੀਆਂ ਜਾਣਗੀਆਂ ਤਾਂ ਆਪੇ ਉਹ ਗਿਣਤੀ ਘਟ ਜਾਏਗੀ ਇੱਕ ਨਾ ਇੱਕ ਦਿਨ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਕੰਮ ਕਿੱਦਾਂ ਕੀਤਾ ਜਾਂਦਾ ਹੈ। ਹੁਣ ਇੱਥੇ ਪਿੱਛੇ ਜੇ ਅਸੀਂ ਇੱਕ ਦੇਖਿਆ ਸੀਗਾ ਕਿ ਬੰਸਲ ਨਾਂ ਦਾ ਬੰਦਾ ਫੜਿਆ ਜਿਹਦੇ ਕੋਲ 22 ਰੀਹੈਬ ਤੇ ਡੀ ਐਡਿਕਸ਼ਨ ਸੈਂਟਰ। ਮੈਂ ਇਹਨਾਂ ਤੇ ਪੂਰਾ ਕੰਮ ਕੀਤਾ ਹੋਇਆ ਤਾਂ ਯਾਨੀ 529 ਜਿਹੜੇ ਸਰਕਾਰੀ ਆ, ਇਸ ਤੋਂ ਇਲਾਵਾ ਲਾ ਲਓ ਕਿ ਕੋਈ 125 ਦੇ ਕਰੀਬ ਨਿੱਜੀ ਚੱਲਦੇ ਆ ਪੰਜਾਬ 'ਚ। ਉਹਦੇ ਬੰਸਲ ਬਾਰੇ ਕੀ ਆਇਆ ਸਾਹਮਣੇ ਕਿ ਉਹ 22 ਇਕੱਲਾ ਹੀ ਚਲਾਈ ਜਾਂਦਾ, ਤੁਸੀਂ ਅੰਦਾਜ਼ਾ ਲਾ ਲਓ। ਤੇ ਉਹਦੇ ਵਿੱਚ ਦੋਸ਼ ਕੀ ਲੱਗਿਆ ਕਿ ਉਹਦੇ ਤੇ ਪਹਿਲਾਂ ਵੀ 2 ਮਾਮਲੇ ਬਣੇ ਜਿਹੜੇ ਕਿ ਡਿਪਾਰਟਮੈਂਟ ਨੇ ਜਾਂ ਅਫਸਰਸ਼ਾਹੀ ਨੇ ਰਲਾ ਕੇ ਨਾਲ ਉਹ ਉੱਥੇ ਹੀ ਦਬ ਲੈ। ਹੁਣ ਕੀ ਹੈ ਕਿ ਇਧਰੋਂ ਇਹ ਜਿਹੜੀ ਜਿੱਬ ਵਾਲੀ ਗੋਲੀ ਹੈ, ਜੀਭ ਵਾਲੀ, ਉਹ ਹਿਸਾਬ ਕਿਤਾਬ ਲਾ ਕੇ ਬਜ਼ਾਰ 'ਚ ਵੇਚ ਦਿੱਤੀ ਜਾਂਦੀ ਸੀ। ਕਾਂਗਰਸ ਸਰਕਾਰ ਵੇਲੇ 200 ਕਰੋੜ ਰੁਪਈਏ ਦਾ ਸਕੈਮ ਨਿਕਲਿਆ ਸੀਗਾ। ਉਸ ਤੋਂ ਬਾਅਦ ਆ ਹੁਣ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਹੈ ਇਹ ਖਬਰ ਦਬਾ ਲਈ ਇਹਨਾਂ ਨੇ। ਸਾਡੀ ਮਤਲਬ ਕਿ ਆਪਣੀ ਕਹਿ ਲਓ ਕਿ ਜਿਹੜੀ ਗੱਲਬਾਤ ਹੁੰਦੀ ਰਹਿੰਦੀ ਆਫ ਦੀ ਰਿਕਾਰਡ, ਉਹਨਾਂ ਚੀਜ਼ਾਂ ਦੇ ਮੱਦੇਨਜ਼ਰ ਜੇ ਦੇਖੀਏ ਤਾਂ ਉਹ ਕਹਿੰਦੇ ਆ ਕਿ ਕਿਤੇ ਵੀ ਜਾ ਕੇ ਰੈਂਡਮਲੀ ਜੇ ਜਾ ਕੇ ਇਹ ਚੈਕਿੰਗ ਕਰਨ, ਹਰੇਕ ਸੈਂਟਰ ਚੋਂ 30-40 ਹਜ਼ਾਰ ਗੋਲੀ ਇੱਕੋ ਟਾਈਮ ਸ਼ਾਟ ਮਿਲੇਗੀ। ਇਹਦਾ ਮਤਲਬ ਇਹ ਆ ਕਿ ਨਸ਼ਾ ਛਡਾਉਣ ਦੇ ਨਾਂ ਤੇ ਭਲਾ ਘੱਟ ਹੋ ਰਿਹਾ, ਕਮਾਈ ਜ਼ਿਆਦਾ ਹੋ ਰਹੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਭਗਵੰਤ ਮਾਨ ਨੂੰ ਕਮਾਈ ਦਾ ਹਿੱਸਾ ਜਾਂਦਾ, ਇਹਦੇ ਘਰ ਜਾਂਦਾ, ਪਰ ਤੁਸੀਂ ਸੋਚ ਕੇ ਦੇਖੋ ਨਾ ਕਿ ਨਸ਼ਾ ਵੀ ਇੱਕ ਕਮਾਈ ਦਾ ਸਾਧਨ ਇਕੱਲੇ ਵੇਚਣ ਵਾਸਤੇ ਨਹੀਂ ਹੈ। ਸਰਕਾਰ ਭਲਾਈ ਦੇ ਨਾਮ ਤੇ ਉਹ ਵੀ ਉੱਥੇ ਕਹਿ ਲਓ ਕਿ ਸੱਤਾਧਾਰੀ ਜਾਂ ਇੱਧਰ ਉੱਧਰ ਦੇ ਬੰਦੇ ਉਹ ਵੀ ਉੱਥੋਂ ਕਮਾਈ ਕਰ। ਉਹ ਨਾ 200 ਕਰੋੜ ਰੁਪਏ ਵਾਲਾ ਸਕੈਮ ਕਿਸੇ ਤਨ ਪੱਤਨ ਲੱਗਾ, ਨਾ ਇਹ ਲੱਗਣਾ। ਤਾਂ ਗੱਲ ਕੀ ਹੈ ਕਿ ਇਹ ਕਹਿ ਰਹੇ ਹਾਂ ਕੁਝ ਚੀਜ਼ਾਂ ਠੀਕ ਹੁੰਦੀਆਂ ਨੇ। ਪਿੱਛੇ ਜੇ ਇਹਨਾਂ ਨੇ ਇੱਕ ਸਕੀਮ ਲਿਆਂਦੀ ਆ ਜਿਹਦੇ ਵਿੱਚ ਜਿਹੜੇ ਟੀਚਰ ਨੇ, ਖਾਸ ਤੌਰ ਤੇ ਥੋੜੇ ਕਹਿ ਲਓ ਕਿ ਵੱਡੇ ਸੰਭਲ ਜਾਂਦੇ ਆ ਬੱਚੇ,
ਉਹਨਾਂ ਨੂੰ ਨਸ਼ੇ ਦੇ ਦੁਰਪ੍ਰਭਾਵ ਜਿਹੜੇ ਹੁੰਦੇ, ਮਾੜੇ ਪ੍ਰਭਾਵ, ਉਹ ਗਿਣਾ ਕੇ, ਉਹ ਸਮਝਾ ਕੇ, ਜਿੱਦਾਂ ਡਰ ਪੈਦਾ ਕੀਤਾ ਜਾਂਦਾ ਹੈ ਬੱਚੇ ਦੀ ਮਾਨਸਿਕਤਾ 'ਚ, ਇਸ ਤਰ੍ਹਾਂ ਦਾ ਡਰ ਪੈਦਾ ਕਰਨਗੇ, ਉਹ ਯਤਨ ਕੋਈ ਮਾੜਾ ਨਹੀਂ ਹੈ। ਇਹ ਇਸੇ ਤਰ੍ਹਾਂ ਦੀ ਨੀਤੀ ਹੋ ਸਕਦੀ ਹੈ ਕੋਈ, ਕਿਉਂਕਿ ਦੇਖੋ ਹੁਣ ਗੱਲ ਇਹ ਹੈ ਨਾ ਕਿ ਪੰਜਾਬ ਦੀ ਜਿਹੜੀ ਸਰਕਾਰ ਆ, ਉਹ ਲਗਭਗ 3 ਸਾਲ ਪੂਰੇ ਕਰਨ ਦੇ ਕਗਾਰ ਤੇ ਆ। ਕੰਮ ਕਿੰਨਾ ਕੁ ਕੀਤਾ ਉਹ ਦੱਸਣ ਦੀ ਜ਼ਰੂਰਤ ਨਹੀਂ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਹਿ ਲਓ ਕਿ ਸਰਕਾਰ ਬਣਾਉਣ ਦੀ ਦੌੜ ਹੋਏਗੀ, ਉਹਦੇ ਵਿੱਚ ਵਾਅਦੇ ਜਾਂ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ, ਦਾਅਵੇ, ਉਹ ਆਪਸ 'ਚ ਲੜਦੇ ਆ। ਤਾਂ ਉੱਥੇ ਦਾਅਵਿਆਂ ਦੀ ਦੌੜ ਦੇ ਵਿੱਚ ਫਿਰ ਅੰਕੜੇ ਜਿਹੜੇ ਆ ਜਾਂ ਕੋਸ਼ਿਸ਼ਾਂ ਜਿਹੜੀਆਂ ਨੇ, ਉਹ ਦਿਖਾਈਆਂ ਜਾਂਦੀਆਂ ਕਿ ਅਸੀਂ ਆ ਯਤਨ ਕੀਤੇ ਨੇ। ਸੋ ਹੁਣ ਕੁਝ ਨਾ ਕੁਝ ਤੇ ਕਰਨਾ ਹੀ ਪਊਗਾ ਨਾ। ਇਸ ਕਰਕੇ ਮੈਂ ਫਿਰ ਵੀ ਕਹਿੰਦਾ ਕਿ ਕੋਈ ਮਾੜਾ ਕੰਮ ਨਹੀਂ ਹੁੰਦਾ। ਠੀਕ ਹੈ, ਇਹਨਾਂ ਨੇ ਕਿਹਾ ਕਿ ਅਸੀਂ ਲਿਆਵਾਂਗੇ, ਮਤਲਬ ਕਿ ਇੱਕ ਨੀਤੀ ਲੈ ਕੇ ਆਵਾਂਗੇ, ਤਾਂ ਉਹ ਨੀਤੀ ਕਿਸ ਤਰ੍ਹਾਂ ਦੀ ਹੋਏਗੀ? ਮੇਰੇ ਖਿਆਲ ਦੇ ਨਾਲ ਆਹੀ ਕੁਝ ਹੋਏਗਾ, ਡੀ ਐਡਿਕਸ਼ਨ ਹੋਏਗਾ, ਰੀਹੈਬ ਹੋਏਗਾ, ਉਹਦੇ 'ਚ ਹੋਰ ਕੀ ਹੋਏਗਾ? ਕਿਉਂਕਿ ਸਖਤਾਈ ਕਰਨ ਤੋਂ ਤੇ ਤੁਹਾਨੂੰ ਕਿਸੇ ਉਹਦਾ ਨੀਤੀ ਦੀ ਕੋਈ ਲੋੜ ਨਹੀਂ ਹੁੰਦੀ ਨਾ, ਕਿਉਂਕਿ ਪੁਲਿਸਿੰਗ ਦੇ ਨਾਲ ਜੁੜਿਆ ਕੰਮ ਤੇ ਤੁਸੀਂ ਪਹਿਲਾਂ ਹੀ ਕਰ ਰਹੇ ਹੋ, ਹੋਰ ਕੀ ਹੁੰਦਾ? ਇਹਨਾਂ ਨੇ ਕੋਈ ਜ਼ਿਆਦਾ ਇਹਦੇ ਤੇ ਗੱਲ ਤੇ ਨਹੀਂ ਕੀਤੀ, ਬਸ ਸਿਰਫ ਇਹ ਕਹੀ ਆ ਕਿ 2-3 ਮਹੀਨਿਆਂ 'ਚ ਜਿਹੜੀ ਆ ਨਵੀਂ ਪਾਲਿਸੀ ਬਣ ਜਾਏਗੀ। ਚਲੋ ਜਦੋਂ ਬਣ ਜਾਏਗੀ ਆਪਾਂ ਉਹਦਾ ਵਿਸ਼ਲੇਸ਼ਣ ਕਰ ਲਵਾਂਗੇ, ਪਰ ਮੇਰਾ ਮਤਲਬ ਕਿ ਯਤਨ ਹੈ ਕਿ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਜਿਹੜਾ ਦਿੰਦੇ, ਕਿ ਇੱਧਰ ਧਿਆਨ ਦਿੱਤਾ ਜਾਵੇ ਕਿ ਤੁਹਾਡੇ ਹੀ ਬੰਦੇ ਕੁਝ ਬਹੁਤ ਕਮਾਈ ਕਰ ਰਹੇ ਨੇ। ਹੁਣ ਤੁਸੀਂ ਦੇਖੋ ਜਲੰਧਰ ਦੇ ਵਿੱਚ ਇੱਕ ਰੌਲਾ ਪਿਆ ਕੱਲ, ਉਹ ਰੌਲਾ ਕੀ ਸੀਗਾ? ਰੌਲਾ ਇਹ ਸੀਗਾ ਕਿ ਇੱਕ 14 ਸਾਲ ਦਾ ਬੱਚਾ ਨਸ਼ੇ ਨਾਲ ਮਰਿਆ, ਜਦ ਕਿ ਹਸਪਤਾਲ ਨੇ ਉਸਦੀ ਮੌਤ ਦੀ ਖਬਰ ਦਬਾਉਣ ਵਾਸਤੇ ਪੂਰਾ ਯਤਨ ਕਰ ਦਿੱਤਾ। ਐਸਾ ਮੈਂ ਨਹੀਂ ਕਹਿ ਰਿਹਾ, ਸ਼ੀਤਲ ਅੰਗੁਰਾਲ ਨੇ ਰੌਲਾ ਪਾਇਆ। ਤਾਂ ਤੁਸੀਂ ਇਹ ਦੇਖੋ ਨਾ ਕਿ ਇੱਕ ਪਾਸੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਦਬਾਇਆ ਜਾਂਦਾ, ਔਰ ਹਕੀਕਤ ਇਹ ਆ। ਇੱਕ ਦਿਨ ਮੇਰਾ ਦੋਸਤ ਹੈ, ਮੇਰਾ ਭਰਾ ਹੈ, ਕਹਿ ਲਓ ਕਿ ਉਹ ਕਾਰੋਬਾਰੀ ਹੈ, ਤਾਂ ਉਹ ਦੱਸ ਰਿਹਾ ਸੀ, ਕਹਿੰਦਾ ਕਿ ਸਾਡੇ ਡਰਾਈਵਰ ਦਾ ਭਰਾ ਆ ਗਿਆ 17 ਸਾਲ ਦਾ, ਤੇ ਬੁਰੀ ਹਾਲਤ ਸੀ, ਤੇ ਮੈਂ ਉਹਨੂੰ ਪੁੱਛਿਆ ਵੀ ਕੀ ਕਰਦਾ, ਤੇ ਉਹ ਕਹਿੰਦਾ ਯਾਰ ਮੈਂ ਹੁਣ ਪਹਿਲਾਂ ਖਾਂਦਾ ਪੀਂਦਾ ਸੀ, ਹੁਣ ਮੈਂ ਛੱਡ ਗਿਆ। ਤੇ ਮੈਂ ਕਿਹਾ ਕੀ ਖਾਂਦਾ ਪੀਂਦਾ? ਕਹਿੰਦਾ ਮੈਂ ਟੀਕੇ ਲਾਉਂਦਾ ਸੀਗਾ। ਤੇ ਮੈਂ ਕਿਹਾ ਤੇਰੀ ਉਮਰ ਕਿੰਨੀ ਹੈ? ਕਹਿੰਦਾ 17 ਸਾਲ। ਤੇ ਕਹਿੰਦਾ ਮੈਂ ਪੁੱਛਿਆ ਕਿ ਤੂੰ ਕਿੰਨਾ ਚਿਰ ਲਾਇਆ? ਕਹਿੰਦਾ 3 ਸਾਲ। ਇਹਦਾ ਮਤਲਬ ਕਿ 14 ਤੋਂ ਸਟਾਰਟ ਹੋਇਆ ਉਹ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ 14 ਤੋਂ ਸਟਾਰਟ ਹੋਇਆ, 17 ਤੱਕ ਆਉਂਦਿਆਂ ਉਹਦੀ ਬੁਰੀ ਹਾਲਤ ਹੋ ਗਈ। ਇਹਦਾ ਮਤਲਬ ਹੈ ਕਿ 14 ਤੋਂ 17 ਤੇ 14 ਸਾਲ ਦੀ ਉਮਰ 'ਚ ਅੱਜ ਆਪਾਂ ਇਹ ਦੇਖ ਰਹੇ ਹਾਂ, ਤਾਂ ਅੱਗੇ ਖਬਰ 10-11 ਸਾਲ ਵਾਲੇ ਬੱਚੇ ਦੀ ਵੀ ਆਈ ਹੋਈ ਆ। ਇੱਥੋਂ ਤੱਕ ਕਿ 12-12 ਸਾਲ ਦੇ, 13-13 ਸਾਲ ਦੇ ਬੱਚੇ ਵੀ ਟੀਕੇ ਲਾਉਣੇ ਸਟਾਰਟ ਕਰ ਦਿੰਦੇ ਨੇ ਇੱਥੇ ਪੰਜਾਬ ਦੇ ਵਿੱਚ। ਤਾਂ ਮਤਲਬ ਕਿ ਇਹ ਆ ਕਿ ਜਿੱਦਾਂ ਹੁਣ ਭੁੱਕੀ ਆ ਜਾਂ ਹੋਰ ਚੀਜ਼ਾਂ ਨੇ, ਉਹ ਮਿਲਣੀਆਂ ਸਗੋਂ ਮੁਸ਼ਕਲ ਹੈ। ਇਹ ਜਿਹੜੀਆਂ ਪੁੜੀਆਂ ਪਾੜੀਆਂ 'ਚ ਜਿਹੜੀਆਂ ਚੀਜ਼ਾਂ ਵਿਕਦੀਆਂ ਨੇ, ਇਹ ਬਹੁਤ ਆਸਾਨੀ ਨਾਲ ਅਵੇਲੇਬਲ ਹੈਗੀਆਂ। ਤਾਂ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਇੱਕ ਪਾਸੇ ਤੇ ਇਸ ਸੱਚ ਨੂੰ ਦਫਨਾ ਰਹੇ ਹੋ, ਮੰਨਦੇ ਹੀ ਨਹੀਂ ਹੈ, ਤੁਸੀਂ ਝੋਕ ਦਿੰਦੇ ਹੋ ਕਿ ਸਾਡੀ ਬਦਨਾਮੀ ਨਾ ਹੋਵੇ। ਦੂਸਰੇ ਪਾਸੇ ਚਲੋ ਪਾਲਿਸੀ ਦਾ ਮੈਂ ਕੋਈ ਵਿਰੋਧ ਨਹੀਂ ਕਰਦਾ, ਜਦੋਂ ਪਾਲਿਸੀ ਆਊਗੀ ਦੇਖੀ ਜਾਊਗੀ। ਤਾਂ ਦੂਜੇ ਪਾਸੇ ਜਦੋਂ ਤੁਸੀਂ ਇਹ ਯਤਨ ਦਿਖਾਉਂਦੇ ਹੋ ਕਿ ਅਸੀਂ ਇਹ ਯਤਨ ਕਰ ਰਹੇ ਹਾਂ, ਤਾਂ ਠੀਕ ਆ, ਤੁਹਾਡੇ ਯਤਨਾਂ 'ਚ ਕਿੰਨਾ ਕੁ ਦਮ ਹੈ ਉਹ ਸਮਾਂ ਤੈਅ ਕਰੇਗਾ। ਪਰ ਹਕੀਕਤ ਨੂੰ ਪ੍ਰਵਾਨ ਕਰਨਾ, ਉਹ ਵੀ ਤਾਂ ਕਿਤੇ ਨਾ ਕਿਤੇ ਸਿੱਖਣਾ ਪਊਗਾ ਨਾ, ਜੇ ਤੁਸੀਂ ਸਹੀ ਢੰਗ ਦੇ ਨਾਲ ਸਾਰਥਕ ਤਰੀਕੇ ਦੇ ਕੋਈ ਨਤੀਜੇ ਜਿਹੜੇ ਹਾਸਲ ਕਰਨੇ ਆ ਤਾਂ ਜੀ। ਬਿਲਕੁਲ ਸਹੀ ਜੀ। ਤੇ ਮੰਡੀ ਜੀ ਗੱਲ ਕਰੀਏ ਸੁਖਬੀਰ ਬਾਦਲ ਦੀ, ਸੁਖਬੀਰ ਸਿੰਘ ਬਾਦਲ ਦੀ, ਇਹਨਾਂ ਨੇ ਅੰਮ੍ਰਿਤਪਾਲ ਸਿੰਘ ਤੇ ਨਿਸ਼ਾਨਾ ਕੱਸਿਆ। ਦੇਖੋ ਸੁਖਬੀਰ ਸਿੰਘ ਬਾਦਲ ਚੁੱਪ ਰਹੇ ਆ, ਹੁਣ ਉਹਨਾਂ ਨੂੰ ਬੋਲਣਾ ਹੀ ਪਵੇਗਾ। ਦੇਖੋ ਦੋਏ ਚੀਜ਼ਾਂ ਹੋਣਗੀਆਂ। ਪਹਿਲੀ ਗੱਲ ਮੈਂ ਉਸ ਦਿਨ ਹੀ ਕਿਹਾ ਸੀਗਾ ਕਿ ਜਦੋਂ ਹੀ ਅੰਮ੍ਰਿਤਪਾਲ ਸਿੰਘ ਹੋਰੀ ਇੱਕ ਨਵੀਂ ਸਿਆਸੀ ਪਿੱਚ ਤੇ ਆ ਜਾਣਗੇ, ਇਹਨਾਂ ਨੂੰ ਸਵਾਲ ਬਹੁਤ ਹੋਣਗੇ। ਅੱਛਾ, ਰਹਿੰਦੀ ਕਸਰ ਸਰਬਜੀਤ ਸਿੰਘ ਹੋਰੀ ਕੱਢ ਦਿੰਦੇ, ਤੁਹਾਨੂੰ ਪਤਾ ਹੀ ਆ, ਉਹ ਇੱਕ ਦਿੱਲੀ ਵਾਲੀ ਕਲਿੱਪ। ਵੈਸੇ ਤੇ ਹੁਣ ਦੇਖੋ ਸਾਰਾ ਕੁਝ ਰਜਿਸਟ੍ਰੇਸ਼ਨ ਤੇ ਦਿੱਲੀ ਤੋਂ ਹੁੰਦੀ ਆ ਨਾ। ਫਿਰ ਉਹਨਾਂ ਨੇ ਪਹਿਲਾਂ ਨਾਮ ਐਲਾਨ ਦਿੱਤਾ, ਕਹਿੰਦੇ ਜੀ ਕਿ ਤਰਸੇਮ ਸਿੰਘ ਪਾਰਟੀ ਪ੍ਰੈਜ਼ੀਡੈਂਟ ਹੋਣਗੇ, ਤੇ ਲੋਕਾਂ ਨੇ ਆਖਿਆ ਕਿ ਪਰਿਵਾਰਵਾਦ ਤੋਂ ਤੇ ਪਹਿਲਾਂ ਖੜਾ ਛਡਾਉਂਦੇ ਪੈਸਾ। ਤਾਂ ਮਤਲਬ ਕਿ ਇਹੋ ਜਿਹੀਆਂ ਚੀਜ਼ਾਂ ਉਹ ਵੀ ਕਰ ਰਹੇ। ਤੇ ਇਹ ਮੈਂ ਪਹਿਲੇ ਦਿਨ ਕਿਹਾ ਸੀਗਾ ਕਿ ਹੁਣ ਇਹਨਾਂ ਤੇ ਹਮਲੇ ਵੀ ਹੋਣਗੇ, ਸਵਾਲ ਵੀ ਹੋਣਗੇ, ਕਿਉਂਕਿ ਜਦੋਂ ਤੁਸੀਂ ਖੁੱਲ ਕੇ ਮੈਦਾਨ 'ਚ ਆ ਜਾਂਦੇ ਹੋ ਪ੍ਰਵੀਨ ਜੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਦੂਜੀਆਂ ਰਵਾਇਤੀ ਰਾਜਨੀਤਿਕ ਧਿਰਾਂ ਫੇਸ ਕਰਦੀਆਂ, ਉਹ ਤਨਜ਼ੀਮ ਨੂੰ ਕਰਨੀਆਂ ਹੀ ਪੈਂਦੀਆਂ। ਸਵਾਲ ਵੀ ਹੁੰਦੇ, ਸਭ ਕੁਝ ਹੁੰਦਾ। ਹੁਣ ਐਕਚੁਅਲ 'ਚ ਸੁਖਬੀਰ ਸਿੰਘ ਬਾਦਲ ਨੂੰ ਪਤਾ ਹੈ ਕਿ ਅੱਗੇ ਸਾਡਾ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਨਾ, ਖਡੂਰ ਸਾਹਿਬ ਦੇ ਫੈਸਲੇ ਕਰਕੇ ਹੋਇਆ।
ਤੇ ਦੂਜਾ ਇਹ ਕਿ ਹੁਣ ਤਾਂ ਬਿਲਕੁਲ ਅਗਲਿਆਂ ਨੇ ਜੜ ਨੂੰ ਹੱਥ ਪਾ ਲਿਆ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਆ ਕੇ ਉਹਨਾਂ ਨੇ ਨਵੀਂ ਪਾਰਟੀ ਦਾ ਐਲਾਨ ਕਰਨਾ। ਫਿਰ ਦੂਜੀ ਗੱਲ ਇਹ ਆ ਕਿ ਜਿਹੜੀ ਵੋਟ ਇਹਨਾਂ ਦੇ ਕੋਲ ਆ ਉਹੀ ਵੋਟ ਜਿਹੜੀ ਹੈ ਟੁੱਟ ਕੇ ਦੂਜੀਆਂ ਧਿਰਾਂ ਕੋਲ ਜਾ ਰਹੀ ਹੈ। ਹੁਣ ਆਪਾਂ ਜੇ ਦੇਖਿਆ ਹੀ ਆ, ਚਾਹੇ ਕਿਤੋਂ ਦਾ ਵੀ ਸਮੀਕਰਨ ਚੱਕ ਲਓ, ਸਭ ਤੋਂ ਜ਼ਿਆਦਾ ਨੁਕਸਾਨ ਅਕਾਲੀ ਦਲ ਬਾਦਲ ਨੂੰ ਹੀ ਹੋਇਆ। ਇਹਨਾਂ ਦਾ ਵੋਟ ਸ਼ੇਅਰ ਜਿਹੜਾ ਘਟਦਾ ਤੁਰਿਆ ਗਿਆ। ਅੱਜ ਤੁਸੀਂ ਦੇਖੋ ਇਹ ਮਸੀ ਮੇਰੇ ਖਿਆਲ ਦੇ ਨਾਲ 13.5 ਤੇ ਨੇ, ਜੋ ਇਸੇ ਸਮੇਂ ਇਹਨਾਂ ਦਾ ਬਹੁਤ ਹੀ ਸ਼ਾਨਦਾਰ ਵੋਟ ਸ਼ੇਅਰ ਹੁੰਦਾ ਸੀ ਪੰਜਾਬ 'ਚ, ਅੱਜ ਉਹ 13.5% ਤੋਂ ਇਸ ਕਰਕੇ ਬਈ ਗੱਲ ਇਹ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਪਤਾ ਲੱਗ ਗਿਆ ਕਿ ਹੁਣ ਤੇ ਬੋਲਣਾ, ਤੇ ਹੁਣ ਉਹ ਸਿੱਧਾ ਨਿਸ਼ਾਨਾ ਜਿਹੜਾ ਉਹ ਅਮਰਤਪਾਲ ਸਿੰਘ ਤੇ ਇਹ ਕਹਿ ਕੇ ਕੱਸ ਰਹੇ ਆ ਕਿ ਵੇਖੋ ਜੀ ਸਾਡੇ ਵਾਲਿਆਂ ਨੇ ਮਤਲਬ ਕਿ ਅਕਾਲੀਆਂ ਨੇ 16 ਸਾਲ ਜੇਲਾਂ ਕੱਟੀਆਂ ਤੇ ਇਹ ਇੱਕ ਸਾਲ 'ਚ ਹੀ ਚੀਕਾਂ ਮਾਰਦੇ ਪਏ ਆ। ਜਿਵੇਂ ਤੁਹਾਨੂੰ ਪਤਾ ਹੀ ਆ ਬਿਕਰਮਜੀਤ ਸਿੰਘ ਮਜੀਠੀਆ ਵੀ ਇਸ ਤਰ੍ਹਾਂ ਹੀ ਕਈ ਵਾਰ ਸਵਾਲ ਚੁੱਕਦੇ ਹੁੰਦੇ ਆ, ਕਈ ਵਾਰ ਉਹਨਾਂ ਦਾ ਬੋਲਣ ਦਾ ਅੰਦਾਜ਼ ਇਸ ਤਰ੍ਹਾਂ ਦਾ ਹੀ ਹੁੰਦਾ ਤਿੱਖਾ, ਤੇ ਇਹਨਾਂ ਨੇ ਵੀ ਉਸੇ ਹੀ ਅੰਦਾਜ਼ 'ਚ ਕਿਹਾ। ਦੂਜੀ ਗੱਲ ਇਹ ਆ ਕਿ ਜੋ ਇਹ ਕਹਿ ਰਹੇ ਸੀਗੇ ਮਤਲਬ ਕਿ ਤਿਆਰੀ ਜਿਹੜੀ ਆ ਉਹ ਹੋ ਰਹੀ ਆ, ਆਪਣੇ ਵਰਕਰਾਂ ਨੂੰ ਆਪਣੇ ਨੇਤਾਵਾਂ ਨੂੰ ਇਨਾਮਬੰਦ ਕਰਦੇ ਪਏ ਆ। ਬਾਦਲ ਪਿੰਡ ਦੇ ਵਿੱਚ ਇਹਨਾਂ ਦੀ ਅੱਜ ਕੱਲ ਪੂਰੀ ਉੱਥੇ ਹਾਜ਼ਰੀ ਹੈ, ਭਰਪੂਰ ਹਾਜ਼ਰੀ ਹੈ। ਇਹ ਜੋ ਗੱਲ ਕਹਿ ਰਹੇ ਆ, ਇਹ ਕਹਿੰਦੇ ਆ ਕਿ ਇਹ ਜਿਹੜੇ ਕਹਿੰਦੇ ਸੀਗੇ ਕਿ ਮਤਲਬ ਕਿ ਅਸੀਂ ਰਾਜਨੀਤੀ ਨਹੀਂ ਕਰਾਂਗੇ, ਹੁਣ ਵੇਖ ਲਓ ਪਾਰਟੀ ਬਣਾਉਣ ਤੇ ਵੀ ਆ ਗਏ ਤੇ ਅਸੀਂ ਇਲੈਕਸ਼ਨ ਨਹੀਂ ਲੜਿਆ ਤੇ ਨਾਲ ਇਹਨਾਂ ਨੇ ਵੀ ਨਹੀਂ ਲੜਿਆ ਜਿਮਨੀ ਚੋਣ ਗੱਲ ਕਰ ਰਹੇ ਸੀ। ਤੇ ਇੱਥੋਂ ਤੱਕ ਕਿਹਾ ਕਿ ਸਰਬਜੀਤ ਸਿੰਘ ਖਾਲਸਾ ਤੇ ਇਹੋ ਜਿਹਾ MP ਹੈ ਕਿ ਮੁੜ ਕੇ ਜਿੱਤ ਕੇ ਆਪਣੇ ਹਲਕੇ 'ਚ ਧੰਨਵਾਦ ਕਰਨ ਵੀ ਨਹੀਂ ਆਇਆ। ਤੇ ਗੈਂਗਸਟਰ ਜਿਹੜੇ ਪੰਜਾਬ ਦੇ ਵਿੱਚ ਉਹ ਇਸ ਤਰ੍ਹਾਂ ਹੈ ਕਿ ਜਿਹਨੂੰ ਜੀ ਕਰਦਾ ਫੋਨ ਲਾ ਲੈਂਦੇ ਆ, ਪੈਸੇ ਬਟੋਰ ਲੈਂਦੇ ਆ, ਯਾਨੀ ਇੱਥੇ ਕੁਝ ਵੀ ਜਿਹੜਾ ਠੀਕ ਨਹੀਂ ਹੈਗਾ ਜੀ। ਤੇ ਉਹ ਕਹਿੰਦੇ ਕਿ ਚੱਲਣ ਇਹ ਚੱਲ ਰਿਹਾ ਕਿ ਥਾਣਿਆਂ 'ਚ ਬੰਬ ਸੁੱਟੇ ਜਾ ਰਹੇ, ਸਾਡੇ ਖਿਲਾਫ ਜੰਮ ਕੇ ਸਿਆਸਤ ਕੀਤੀ, ਅਸੀਂ ਕੁਝ ਨਹੀਂ ਬੋਲੇ। ਅਕਾਲੀ ਦਲ ਗੁਰੂਆਂ ਦੀ ਪਾਰਟੀ ਹੈ। ਨਾਲ ਕਿਹਾ ਕਿ ਬਈ ਦੇਖੋ ਗੱਲ ਇਹ ਆ ਕਿ ਜਿਹੜੇ ਲੋਕ ਪਾਰਟੀ ਬਣਾ ਰਹੇ ਆ ਉਹ ਦੱਸਣ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਦੇ ਆ ਕਿ ਨਹੀਂ ਜੀ। ਪਰ ਅੱਜ ਹੀ ਤੁਸੀਂ ਦੇਖੋ ਇਤਫਾਕਨ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਹੁਕਮ ਲਾਗੂ ਕਰਨ ਵਾਸਤੇ ਤਾਕੀਦ ਕੀਤੀ ਆ ਕਿ ਲਾਗੂ ਕਰੋ। ਪਹਿਲਾਂ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਇਹ ਜਵਾਬ ਦੇਣਾ ਪਊਗਾ ਕਿ ਜੇ ਤੁਸੀਂ ਮੰਨਦੇ ਹੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੇ ਫਿਰ ਤੁਹਾਡਾ ਜਿਹੜਾ ਮਤਲਬ ਕਿ ਹੁਣ ਤੱਕ ਦਾ ਫਰਜ਼ ਸੀ ਉਹ ਪੂਰਾ ਕਿਉਂ ਨਹੀਂ ਹੋਇਆ? ਕਿਉਂਕਿ ਫੈਸਲਾ ਤੇ ਹਾਲੇ ਵੀ ਅਧੂਰਾ ਹੈ ਨਾ। ਅਧੂਰਾ, ਬਿਲਕੁਲ ਸਹੀ। ਸਵਾਲ ਵੈਸੇ ਗਿਆਨੀ ਰਘਵੀਰ ਸਿੰਘ ਹੋਰਾਂ ਤੇ ਵੀ ਪੈਦਾ ਹੋਣਗੇ। ਮੈਂ ਉਦੋਂ ਹੀ ਤੁਹਾਨੂੰ ਕਿਹਾ ਸੀਗਾ ਕਿ ਅਰਦਾਸ ਕਰਾ ਦਿੱਤੀ ਗਈ, ਸਾਰਾ ਕੁਝ ਨਿਬੇੜ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਦਾ। ਹੁਣ ਤਾਂ ਉਹ ਵਿਚਰ ਰਹੇ ਨਾ ਰਾਜਨੀਤਿਕ ਤੌਰ ਤੇ, ਅਰਦਾਸ ਹੋ ਗਈ ਜਦੋਂ ਤਨਖਾਹ ਭੁਗਤ ਕੇ, ਪਰ ਉਹ ਫੈਸਲਾ ਤੇ ਅਧੂਰਾ ਸੀਗਾ ਨਾ ਉਸ ਟਾਈਮ ਵੀ। ਇਸ ਕਰਕੇ ਜਿੰਨਾ ਵੀ ਹੁਣ ਦੇਖੋ ਸੁਖਬੀਰ ਸਿੰਘ ਬਾਦਲ ਨਿਸ਼ਾਨਾ ਕੱਸਣਗੇ ਤਾਂ ਉਧਰ ਹੀ ਕੱਸਣਗੇ ਤਾਂ ਕਿ ਇਸ ਲਾਂਚਿੰਗ ਪੈਡ ਤੋਂ ਜਿੱਥੋਂ ਉਹਨਾਂ ਨੇ ਪਾਰਟੀ ਆਪਣੀ ਲਾਂਚ ਕਰਨੀ ਆ ਕਿ ਕੋਈ ਜ਼ਿਆਦਾ ਉਹਨਾਂ ਨੂੰ ਸਮਰਥਨ ਨਾ ਮਿਲੇ। ਪਰ ਮੈਨੂੰ ਨਹੀਂ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਸਹੀ ਪਰਿਸਥਿਤੀਆਂ ਨੂੰ ਭਾਂਪ ਰਹੇ ਨੇ। ਉਹ ਹਾਲੇ ਵੀ ਮੈਨੂੰ ਲੱਗਦਾ ਕਿ ਸਹੀ ਪਰਿਸਥਿਤੀਆਂ ਦਾ ਨਾ ਅੰਦਾਜ਼ਾ ਠੀਕ ਨਹੀਂ ਲਾ ਰਹੇ। ਅੱਗੇ ਵੀ ਉਹਨਾਂ ਨੇ ਇਹੋ ਕੀਤਾ। ਤਾਂ ਸਹੀ ਪਰਿਸਥਿਤੀਆਂ ਦਾ ਜਦੋਂ ਤੱਕ ਤੁਸੀਂ ਅੰਦਾਜ਼ਾ ਨਹੀਂ ਲਾਉਂਦੇ ਉਦੋਂ ਤੱਕ ਜਿਹੜੀਆਂ ਯੋਜਨਾਵਾਂ ਹੁੰਦੀਆਂ ਨੇ ਉਹ ਕਈ ਵਾਰ ਅਸਰਕਾਰਕ ਸਿੱਧ ਨਹੀਂ ਹੁੰਦੀਆਂ ਜੀ। ਇਸ ਕਰਕੇ ਹਾਲੇ ਉਹ ਕਹਿ ਲਓ ਕਿ ਜੋ ਸੱਚਾਈ ਆ ਉਹਦੇ ਰੂਬਰੂ ਨਹੀਂ ਹੋਣ ਜਾ ਰਹੇ। ਜਦੋਂ ਸੱਚਾਈ ਦੇ ਰੂਬਰੂ ਹੋਣਗੇ ਫਿਰ ਉਹਨਾਂ ਨੂੰ ਪਤਾ ਲੱਗੇਗਾ। ਕਿਉਂਕਿ ਜਿਸ ਚੀਜ਼ ਨੇ ਤੁਹਾਡੀ ਸਭ ਤੋਂ ਜ਼ਿਆਦਾ ਬਦਨਾਮੀ ਕਰਾਈ, ਸੰਸਥਾਵਾਂ ਨੂੰ ਕਮਜ਼ੋਰ ਕਰਨ ਦਾ ਮਸਲਾ, ਕਿ ਉਹ ਤੁਸੀਂ ਹਾਲੇ ਤੱਕ ਵੀ ਉਸ ਚੀਜ਼ ਤੋਂ ਕਹਿ ਲਓ ਕਿ ਬਾਹਰ ਨਹੀਂ ਨਿਕਲ ਰਹੇ, ਸਗੋਂ ਹੋਰ ਤੁਸੀਂ ਉਸ ਚੀਜ਼ ਦੇ ਵਿੱਚ ਧੱਸਦੇ ਜਾ ਰਹੇ। ਤਾਂ ਦੇਖੋ ਬਾਕੀ ਹੁਣ ਕੀ ਬਣਦਾ, ਪਰ ਨਿਸ਼ਾਨੇ ਤਾਂ ਦੇਖੋ ਇੱਕ ਦੂਜੇ ਤੇ ਕੱਸੇ ਜਾਣਗੇ। ਇਹਦਾ ਵੱਡਾ ਕਾਰਨ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਨਾਂ ਨੂੰ ਵੋਟ ਬੈਂਕ ਦਾ ਹੀ ਆ ਕਿ ਸਾਡਾ ਵੋਟ ਬੈਂਕ ਪਹਿਲਾਂ ਹੀ ਬਹੁਤ ਜ਼ਿਆਦਾ ਨੁਕਸਾਨਿਆ ਗਿਆ ਤੇ ਰਹਿੰਦੀ ਕਸਰ ਇਹ ਨਾ ਹੋਵੇ ਕਿ ਇੱਕ ਨਵਾਂ ਅਕਾਲੀ ਦਲ ਆ ਜਾਵੇ ਤੇ ਉਹਦੇ ਵਿੱਚ ਸਾਡਾ ਕੈਡਰ ਚਲਾ ਜਾਵੇ। ਪਰ ਉਧਰੋਂ ਹੁਣ ਕੀ ਕਰੀਏ, ਤੁਹਾਨੂੰ ਪਤਾ ਹੀ ਰੋਤਿਆ ਕਿਸੇ ਨੂੰ ਰੋਕ ਤੇ ਸਕਦੇ ਨਹੀਂ। ਉਧਰੋਂ ਜਿਹੜੇ ਸੁਧਾਰ ਲਹਿਰ ਵਾਲੇ ਆ ਉਹ ਕਹਿੰਦੇ ਜੇ ਸੂਤ ਨਾ ਆਇਆ ਕੰਮ ਤੇ ਅਸੀਂ ਵੀ ਇੱਕ ਅਕਾਲੀ ਦਲ ਬਣਾਵਾਂਗੇ। ਹੁਣ ਅਕਾਲੀ ਦਲ ਤੇ ਕਈ ਬਣਨੇ ਆ ਤੇ ਇਹ ਜਿਹੜੇ ਅਕਾਲੀ ਦਲ ਬਣਨਗੇ ਜਰਨਲ ਵੋਟ ਖਾਸ ਤੌਰ ਤੇ ਜਿਹੜੀ ਸਿੱਖ ਵੋਟ ਆ ਉਹ ਜਿੰਨੇ ਵੱਧ ਹਿੱਸਿਆਂ 'ਚ ਵੰਡੀ ਜਾਊਗੀ
ਅੰਤ 'ਚ ਉਹਦਾ ਫਾਇਦਾ ਕਿਸ ਨੂੰ ਹੋਣਾ ਉਹ ਤੇ ਦੱਸਣ ਦੀ ਲੋੜ ਨਹੀਂ ਹੈਗੀ। ਦੱਸਣ ਦੀ ਲੋੜ ਨਹੀਂ ਹੈਗੀ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਪਟਨ ਸਾਹਿਬ ਦੀ। ਕਹਿੰਦੇ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਹੈ ਜੀ ਇਹਨਾਂ ਨੇ। ਕੈਪਟਨ ਸਾਹਿਬ ਉਹ ਦੇਖੋ ਦੋ ਚੀਜ਼ਾਂ ਹੀ ਹੋ ਸਕਦੀਆਂ, ਇਹਦੇ ਵਿੱਚ ਕੋਈ ਵੱਡੀ ਗੱਲ ਕਰਨ ਵਾਲੀ ਮੈਨੂੰ ਨਹੀਂ ਲੱਗਦਾ ਹੈਗੀ ਯਾਰ। ਜੋ ਮੈਨੂੰ ਲੱਗਦਾ, ਦੇਖੋ ਅੰਦਰ ਭਾਵੇਂ ਜੂਤ ਪਤਾਣ ਹੋਇਆ ਹੋਵੇ, ਬਾਹਰ ਆ ਕੇ ਹੱਸਦੇ ਫੋਟੋ ਖਿਚਵਾਉਂਦੇ ਆ। ਪ੍ਰੈਸ ਨੋਟ ਜਿਹੜਾ ਬਾਹਰ ਲੱਗਾ ਹੁੰਦਾ ਕੁਛ ਹੋਰ ਹੁੰਦਾ, ਅੰਦਰ ਦੀਆਂ ਗੱਲਾਂ ਕੁਛ ਹੋਰ ਹੁੰਦੀਆਂ ਨੇ। ਬਈ ਗੱਲ ਪ੍ਰਵੀਨ ਜੀ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿੱਛੇ ਜੇ ਗਿਲਾ ਜ਼ਾਹਰ ਕੀਤਾ ਸੀਗਾ ਕਿ ਮੇਰੀ ਤੇ ਇਹਨਾਂ ਨੇ ਕਦੇ ਸਲਾਹ ਹੀ ਨਹੀਂ ਲਈ, ਜਦ ਕਿ ਪੰਜਾਬ ਵਾਸਤੇ ਮੇਰੇ ਕੋਲ ਬਹੁਤ ਕੁਛ ਹੈ, ਨੋ ਡਾਊਟ ਤਜਰਬਾ ਹੈ, ਉਹਨਾਂ ਦੇ ਕੋਲ ਬਹੁਤ ਵੱਡਾ ਤਜਰਬਾ ਹੈ। ਫਿਰ ਪਿੱਛੇ ਜੇ ਇਹਨਾਂ ਨੇ 4 ਰਾਜਪਾਲ ਆਏ ਸੀਗੇ ਸ਼ਾਇਦ, ਜਿਹਦੇ ਚ ਰਾਜਨਾਥ ਦੇ ਕੋਟੇ ਚੋਂ ਵੀਕੇ ਸਿੰਘ ਗਏ। ਦੇਖੋ ਉਸ ਸਮੇਂ ਇਹ ਸਾਡੇ ਕੋਲ ਜਾਣਕਾਰੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਦਿੱਲੀ ਰਹੇ। ਇਹਨਾਂ ਨੂੰ ਬੜੀ ਆਸ ਸੀਗੀ, ਪਰ ਐਨ ਮੌਕੇ ਤੇ ਜਿਵੇਂ ਮੈਂ ਤੁਹਾਨੂੰ ਕੋਟਾ ਵੀ ਦੱਸ ਦਿੱਤਾ ਕਿ ਕਿਸ ਕੋਟੇ ਚੋਂ ਵੀਕੇ ਸਿੰਘ ਗਏ, ਤਾਂ ਇਹ ਪੂਰੇ ਉਸ ਦੌੜ ਦੇ ਵਿੱਚ ਸੀਗੇ ਕਿ ਕਿਤੇ ਗਵਰਨਰ ਹੀ ਮਿਲ ਜਾਵੇ, ਪਰ ਐਨ ਮੌਕੇ ਤੇ ਇਹ ਪਛੜ ਗਏ ਜੀ। ਹੁਣ ਜਦੋਂ ਪਛੜ ਗਏ ਤਾਂ ਫਿਰ ਦੂਜਾ ਇੱਕ ਆਪਸ਼ਨ ਹੋਰ ਬਚਦਾ। ਦੂਜਾ ਆਪਸ਼ਨ ਕੀ ਹੈ ਕਿ ਅੱਜ ਕੱਲ ਭਾਜਪਾ ਜਿਹੜੀ ਆ ਉਹ ਆਪਣਾ ਪ੍ਰਧਾਨ ਲੱਭ ਰਹੀ ਹੈ, ਟੋਲ ਰਹੀ ਹੈ। ਜਰਾ ਸਾਨੂੰ ਵੀ ਸਮਝਾ ਜਾ ਨਹੀਂ ਕਿੱਦਾਂ ਦੇ ਸੱਜਣ ਟੋਲਦੀ ਹੈ। ਤਾਂ ਗੱਲ ਇਹ ਆ ਕਿ ਇਹ ਹੁਣ ਟੋਲ ਰਹੇ ਨੇ, ਤਾਂ ਉਸ ਸੂਰਤ ਦੇ ਵਿੱਚ ਹੁਣ ਸ਼ਾਇਦ ਹੋ ਸਕਦਾ ਕਿ ਇਸ ਗੱਲ ਵਾਸਤੇ ਜੁਗਾੜਬੰਦੀ ਹੋਵੇ ਕਿ ਗਵਰਨਰ ਕਿਸੇ ਨੇ ਨਹੀਂ ਲਾਉਣਾ, ਪ੍ਰਧਾਨ ਹੀ ਲੱਗ ਜਾਓ ਜੀ ਜੀ। ਤੇ ਆਪਣਾ ਇਹਨਾਂ ਦੇ ਕੋਲ ਆਪਦਾ ਰਿਪੋਰਟ ਕਾਰਡ ਹੈਗਾ ਹੀ ਆ ਕਿ ਮੇਰੀ ਪ੍ਰਧਾਨਗੀ ਚ ਕਾਂਗਰਸ 2 ਵਾਰੀ ਸਰਕਾਰ ਬਣਾਉਣ ਚ ਸਫਲ ਹੋਈ ਹੈ ਜੀ। ਠੀਕ ਹੈ ਨਾ। ਸੋ ਇਸ ਕਰਕੇ ਇਹ ਚੀਜ਼ ਹੋ ਸਕਦੀ ਹੈ, ਮੇਰਾ ਇਹ ਮੰਨਣਾ। ਹੋਰ ਵੈਸੇ ਤੇ ਪ੍ਰੈਸ ਨੋਟ ਪੰਜਾਬ ਦੇ ਮੁੱਦਿਆਂ ਤੇ ਗੱਲ ਹੋਈ ਜੀ, ਕਿਸਾਨੀ ਦੇ ਮੁੱਦਿਆਂ ਤੇ ਗੱਲ ਹੋਈ ਆ, ਉਹ ਇਹ ਉਹ ਤਾਂ ਲਿਖਣਾ ਹੀ, ਹਾਂਜੀ ਹਾਂਜੀ ਲਿਖਣਾ ਹੀ ਹੁੰਦਾ ਉਹਦਾ ਪ੍ਰੈਸ ਨੋਟ। ਹਾਂਜੀ ਹਾਂਜੀ, ਇਹ ਪ੍ਰੈਸ ਨੋਟ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਹੋ ਸਕਦਾ ਇੱਥੇ ਅੰਦਰ ਛਿੱਤਰੋ ਛਿੱਤਰੀ ਹੋ ਕੇ ਵੀ ਬਾਹਰ ਆਏ ਹੋਣ 2 ਲੀਡਰ, ਪਰ ਬਾਹਰ ਆ ਕੇ ਉਹਨਾਂ ਨੇ ਕਹਿਣਾ ਕਿ ਬਹੁਤ ਸ਼ਾਨਦਾਰ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਜੀ। ਹਾਂਜੀ ਬਿਲਕੁਲ ਬਿਲਕੁਲ। ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰਾਜਨੀਤੀ ਦੀ ਕੂਟਨੀਤੀ ਹੁੰਦੀ ਹੈ, ਤਾਂ ਉਹਦੇ ਵਿੱਚ ਇਹ ਸਭ ਕੁਝ ਚੱਲਦਾ। ਪਰ ਮੈਨੂੰ ਇਉਂ ਲੱਗਦਾ ਕਿ ਜਾਂ ਤਾਂ ਇਹ ਕਿਸੇ ਦੇ ਵਾਸਤੇ ਲਾਮਬੰਦੀ ਕਰ ਰਹੇ ਨੇ, ਕਿਉਂਕਿ ਇਹਨਾਂ ਦਾ ਚਹੇਤਾ ਕੇਵਲ ਢਿੱਲੋਂ ਜਿਹੜਾ ਜੀ ਕਿਸੇ ਟਾਈਮ ਦਾ ਤਾਂ ਬਹੁਤ ਕੈਪਟਨ ਅਮਰਿੰਦਰ ਸਿੰਘ ਦਾ ਖਾਸਮ ਖਾਸ ਸੀ ਨਾ, ਕੇਵਲ ਢਿੱਲੋਂ ਵੀ ਪ੍ਰਧਾਨਗੀ ਦੀ ਚਾਹਤ ਰੱਖਦੇ ਨੇ। ਮਨਪ੍ਰੀਤ ਬਾਦਲ ਬਾਰੇ ਤਾਂ ਆਪਾਂ ਚਰਚਾ ਕੀਤੀ ਹੋਈ ਸੀ, ਉਹ ਕਰ ਚੁੱਕੇ ਆ ਆਪਾਂ, ਬਿਲਕੁਲ ਕਰ ਚੁੱਕੇ ਆ। ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਖੁਦ ਇਸ ਦੌੜ ਚ ਕੁੱਦਣ ਦੇ ਇਸ਼ੂਕ ਹੋਣ, ਜਾਂ ਆਪਣੇ ਕਿਸੇ ਖਾਸਮ ਖਾਸ ਨੂੰ ਪੁਸ਼ ਕਰ ਰਹੇ ਹੋ, ਰਾਣਾ ਗੁਰਮੀਤ ਕਿਉਂਕਿ ਪ੍ਰਧਾਨਗੀ ਬਹੁਤ ਵੱਡੀ ਚੀਜ਼ ਹੈ। ਹਾਂਜੀ ਬਿਲਕੁਲ, ਬੜੇ ਬੰਦੇ ਇਹਨਾਂ ਦੇ ਹੈਗੇ ਨੇ ਇਸ ਟਾਈਮ। ਤਾਂ ਮਤਲਬ ਕਿ ਜਥੇਬੰਦਕ ਤੌਰ ਤੇ ਜਦੋਂ ਕਿਸੇ ਪਾਰਟੀ ਦੀ ਕਮਾਨ ਆ ਜਾਂਦੀ ਹੈ ਨਾ ਪ੍ਰਵੀਨ ਜੀ, ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਣਾ ਕਿ ਉਹ ਐਤਕੀ ਕੀ ਸੋਚ ਰਹੇ ਆ, ਜਿੰਨਾ ਕੁ ਅੰਦਰ ਖਾਤੇ ਤੋਂ ਇਹਨਾਂ ਦੀ ਵਾਈਸਵਾਈ ਲਈ ਦੀ ਭਾਜਪਾ ਹੁਣ ਤੋਂ ਜਿਹੜੇ ਆਪਣੇ ਕਹਿ ਲਓ ਕਿ ਅਸੈਸਮੈਂਟ ਤਿਆਰ ਕਰ ਰਹੀ ਹੈ ਜਾਂ ਮੋਟਾ ਮੋਟੀ ਉਹ ਅੰਦਾਜ਼ਾ ਲਾ ਰਹੀ ਹੈ, ਉਹ ਕਹਿੰਦੇ ਕਿ ਅਸੀਂ 20 ਤੋਂ 25 ਸੀਟਾਂ ਜਿੱਤ ਸਕਦੇ ਹਾਂ, ਤੇ ਜੇ ਜ਼ੋਰ ਲਾਈਏ ਤੇ 25 ਤੋਂ 35 ਵਾਲੀ ਲਾਈਨ ਚ ਵੀ ਆ ਸਕਦੇ ਹਾਂ ਅਸੀਂ ਜੀ। ਤਾਂ ਉਹਦੇ ਵਾਸਤੇ ਮਤਲਬ ਕਿ ਜੋੜ ਤੋੜ ਦਾ ਇੱਕ ਬਹੁਤ ਵੱਡਾ ਯਤਨ ਹੋਊਗਾ। ਤਾਂ ਹੁਣ ਇਹ ਚਲੋ, ਇਹ ਮੈਂ ਨਹੀਂ ਕਹਿੰਦਾ ਕਿ 25-30 ਉਹ ਲੈ ਜਾਣਗੇ, ਹਾਲ ਫਿਲਹਾਲ ਉਹ ਜਿਵੇਂ ਹੁਣ ਮੈਂ ਤੁਹਾਨੂੰ ਇੱਕ ਵਾਰੀ ਆਮ ਆਦਮੀ ਪਾਰਟੀ ਬਾਰੇ ਦੱਸਿਆ ਸੀਗਾ ਕਿ ਪੱਟ ਪੂਰੀ ਸੋਚਣਾ ਸਟਾਰਟ ਕਰ ਚੁੱਕੇ ਆ ਕਿ ਅਸੀਂ ਰਿਪੀਟ ਵੀ ਹੋ ਸਕਦੇ। ਗੱਲਾਂ ਤਾਂ ਚੱਲਦੀਆਂ ਨੇ ਨਾ ਸਰ, ਹਰੇਕ ਜਿੱਤਣ ਲਈ ਖੇਡ ਰਿਹਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਉਹ ਭਾਜਪਾ ਦਾ ਵੀ ਕਿਤੇ ਨਾ ਕਿਤੇ ਇਸ ਗੱਲ ਤੇ ਯਕੀਨ ਹੈ ਕਿ ਅਸੀਂ ਇੱਕ ਬਹੁਤ ਅੱਛਾ ਪ੍ਰਦਰਸ਼ਨ ਕਰ ਸਕਦੇ ਹਾਂ। ਤਾਂ ਉਹਦੇ ਵਾਸਤੇ ਫਿਰ ਹੁਣ ਕੈਪਟਨ ਨੂੰ ਵੀ ਪਤਾ ਹੀ ਹੈ ਨਾ ਕਿ ਜੇ ਭਾਜਪਾ ਗੇਨ ਕਰੂਗੀ ਤੇ ਜਿਹਦੇ ਹੱਥ ਕਮਾਨ ਹੈ ਸਾਬੋਤੀਆਂ ਤੇ ਦਾਹੇ ਘਿਓ ਚ ਨੇ ਨਾ। ਇਸ ਵਾਸਤੇ ਮੈਨੂੰ ਇਹ ਲੱਗਦਾ ਕਿ ਠੀਕ ਆ, ਚਲੋ ਕੋਈ ਮੁੱਦਿਆਂ ਦੀ ਵੀ ਗੱਲ ਹੋਈ ਹੋਏਗੀ ਕਿ ਪੰਜਾਬ ਵਾਸਤੇ ਕੁਝ ਕਰੋ, ਪਰ ਉਹ ਹੁਣ ਕੀ ਕਰਦੇ ਆ ਮੈਨੂੰ ਨਹੀਂ ਪਤਾ। ਪਰ ਮਾਗੀ ਤੋਂ ਬਾਅਦ ਜ਼ਰੂਰ ਕੁਝ ਤਸਵੀਰ ਸਪਸ਼ਟ ਹੋ ਜਾਏਗੀ ਕਿ ਅਮਿਤ ਸ਼ਾਹ ਹੋਰੀ ਕੀ ਕਰਦੇ।
ਬਿਲਕੁਲ ਮਿੰਟੂ ਜੀ, ਜਿਵੇਂ ਤੁਸੀਂ ਪਹਿਲੀ ਖਬਰ ਦੇ ਵਿੱਚ ਵੀ ਜ਼ਿਕਰ ਕੀਤਾ ਹੀ ਹੈ ਵੀ ਜਿੰਨੀਆਂ ਜ਼ਿਆਦਾ ਧਿਰਾਂ ਪੰਜਾਬ ਦੇ ਇਸ ਚੋਣ ਸਿਆਸੀ ਪਿੜ ਦੇ ਵਿੱਚ ਹੋਣਗੀਆਂ, ਉਹਦਾ ਫਾਇਦਾ ਕਿਹਨੂੰ ਆਪਾਂ ਨੂੰ ਪਤਾ ਹੀ ਹੈ। ਫਿਰ ਇਹ ਉਹੀ ਸਾਰੀ ਕੈਲਕੂਲੇਸ਼ਨ ਲੈ ਕੇ ਤਾਂ ਚੱਲਦੇ ਹੀ ਹੋਣਗੇ ਨਾ, ਇਹ ਸਾਰਾ ਕੈਲਕੂਲੇਟਰ ਤਾਂ ਵਰਤਦੇ ਹੀ ਹੋਣਗੇ ਵੀ ਜੇ ਆਹ ਇੰਨੇ % ਲੈ ਗਿਆ, ਆਹ ਇੰਨੇ % ਲੈ ਗਿਆ ਤੇ ਆਪਾਂ ਨੂੰ ਇੰਨੇ % ਆ ਗਈ ਤਾਂ ਆਪਾਂ ਕੁਛ ਨਾ ਕੁਛ ਤਾਂ ਕਰਾਂਗੇ। ਉਸ ਕੈਲਕੂਲੇਸ਼ਨ ਦੇ ਵਿੱਚੋਂ ਵੀ ਸੀਟਾਂ ਦੀ ਝਾਕ ਜਿਹੜੀ ਤੁਸੀਂ 20-25 ਦੀ ਕਹੀ ਆ, ਉਹ ਨਿਕਲਦੀ ਆ। ਹਾਂਜੀ, ਨਹੀਂ ਬਿਲਕੁਲ, ਇਹ ਤਾਂ ਹੁਣ ਜੇ ਆਪਾਂ ਰਾਜਨੀਤੀ ਚ ਹੋਵਾਂਗੇ ਪ੍ਰਵੀਨ ਜੀ, ਆਪਾਂ ਵੀ ਤੇ ਇਹੀ ਕੈਲਕੂਲੇਸ਼ਨ ਕਰਾਂਗੇ ਨਾ ਹਾਂਜੀ, ਹਾਂਜੀ, ਕਿ ਅਸੀਂ ਇੱਥੋਂ ਕੁ ਤੱਕ ਜਾ ਸਕਦੇ ਆ, ਲੁਧਿਆਣੇ ਚ ਇੰਨੀ ਹੈ ਜੀ, ਫਲਾਣੇ ਚ ਇੰਨੀ ਹੈ। ਤਾਂ ਮਤਲਬ ਕਿ ਇਹ ਕੈਲਕੂਲੇਸ਼ਨ ਉਹਨਾਂ ਦੀ ਜਿਹੜੀ ਹੈ ਸਾਡੇ ਤੱਕ ਪਹੁੰਚੀ ਆ ਕਿ ਉਹ ਅਸੈਸਮੈਂਟ ਇੱਥੋਂ ਰੱਖਦੇ ਆ ਕਿ ਅਸੀਂ ਹਾਲ ਦੀ ਘੜੀ ਕਹਿ ਲਓ ਕਿ 20-25 ਜਿੱਤ ਸਕਦੇ ਆ, ਜੇ ਜ਼ੋਰ ਲਾਈਏ ਤਾਂ ਗਾਂ 30-35 ਵਾਲੀ ਲਾਈਨ ਚ ਆ ਜਾਵਾਂਗੇ। ਤਾਂ ਪਰ ਅੱਗੇ ਕੀ ਬਣੇਗਾ ਉਹ ਮੇਰੇ ਖਿਆਲ ਦੇ ਨਾਲ ਇੱਕ ਬੜੀ ਕਹਿ ਲਓ ਕਿ ਭਾਜਪਾ ਦੀ ਜਿਹੜੀ ਹੈ ਨਾ ਨੀਤੀ ਉਹਦੇ ਤੇ ਨਿਰਭਰ ਕਰਦਾ, ਕਿਉਂਕਿ ਇਹਨਾਂ ਦੀ ਜਿਹੜੀ ਪੋਲਰਾਈਜੇਸ਼ਨ ਹੈ, ਮੈਂ ਅੱਗੇ ਅੱਜ ਗੱਲ ਪਿਆ ਕਿਤੇ ਕਰਦਾ ਸੀਗਾ ਕਿ ਮੈਂ ਕਿਹਾ ਇਹਨਾਂ ਦੀ ਪੋਲਰਾਈਜੇਸ਼ਨ ਤਾਂ ਹਰੇਕ ਰਾਜਨੀਤੀ ਚ ਹੈ ਨਾ। ਹਾਂਜੀ, ਹਾਂਜੀ, ਬਿਲਕੁਲ। ਜਦੋਂ ਪਾਰਟੀਆਂ ਹੀ ਬਣ ਗਈਆਂ, ਪੋਲਰਾਈਜੇਸ਼ਨ ਹੀ ਆ ਉਹ ਇੱਕ ਕਹਿ ਲਓ ਕਿ ਕਿਤੇ ਨਾ ਕਿਤੇ ਉਹ ਕਿਸੇ ਵੰਡ ਵਰਗ ਤਾਂ ਦੀ, ਕਿਸੇ ਹੋਣੀ। ਆਈਡੀਓਲੋਜੀ ਦੀ ਪੋਲਰਾਈਜੇਸ਼ਨ ਹੀ ਆ ਉਹ, ਕੋਈ ਵੀ। ਹਾਂ ਜੀ, ਪੋਲਰਾਈਜੇਸ਼ਨ ਹੀ ਆ ਨਾ, ਰਾਜਨੀਤੀ ਤਾਂ ਚੱਲਦੀ ਹੈ ਪਰ ਇਹਨਾਂ ਦੀ ਪੋਲਰਾਈਜੇਸ਼ਨ ਖਤਰਨਾਕ ਹੋ ਜਾਂਦੀ ਹੈ। ਬਿਲਕੁਲ ਜੀ, ਬਿਲਕੁਲ। ਇਹ ਡਰਾ ਕੇ ਪੋਲਰਾਈਜ਼ ਕਰਦੇ ਨੇ ਵਰਗ ਨੂੰ ਜੀ, ਮਤਲਬ ਕਿ ਉਹ ਚਾਹੇ ਘਟਨਾਵਾਂ ਦਾ ਲਗਾਤਾਰ ਵਾਪਰਨਾ ਹੋਵੇ, ਚਾਹੇ ਕੋਈ ਇੱਕ ਭੈ ਖੜਾ ਕਰ ਦਿੱਤਾ ਜਾਂਦਾ। ਸੋ ਇਹਨਾਂ ਦੀ ਪੋਲਰਾਈਜੇਸ਼ਨ ਦੀ ਖਾਸੀਅਤ ਇਹ ਆ ਕਿ ਇਹ ਜਾਂ ਤਾਂ ਬਹੁਤ ਡਰਾ ਦਿੰਦੇ ਆ ਇੱਕ ਵਰਗ ਨੂੰ, ਜਾਂ ਕਿ ਇਹ ਪ੍ਰਾਈਡ ਫੀਲ ਕਰਾਉਂਦੇ ਆ। ਜਿੱਦਾਂ ਬਹੁਤ ਸਾਰੀਆਂ ਪਛੜੀਆਂ, ਅਤੀ ਪਛੜੀਆਂ ਜਾਤੀਆਂ ਸੀ ਜਿਨ੍ਹਾਂ ਨੂੰ ਇਹ ਪ੍ਰਾਈਡ ਜਗਾਇਆ ਗਿਆ ਕਿ ਤੁਸੀਂ ਹਿੰਦੂ ਹੋ, ਇਸ ਦੇਸ਼ ਦੇ ਮਾਲਕ ਹੋ, ਔਰ ਉਹਨਾਂ ਨੇ ਵੋਟ ਕੀਤਾ ਭਾਜਪਾ। ਹਾਂਜੀ, ਨੱਠ ਕੇ ਬੜਾ। ਸਰ ਪੰਜਾਬ ਦੇ ਵਿੱਚ ਅਸੀਂ ਇਹ ਚੀਜ਼ਾਂ ਨਾ ਸੜਕ ਦੇ ਕਿਨਾਰੇ ਤੇ ਬੈਠੇ ਆ ਵੈਸੇ ਤੇ ਦੇਖਦੇ ਰਹਿੰਦੇ ਆ। ਅੱਜ ਕੱਲ ਵਹੀਕਲਾਂ ਤੇ ਝੰਡਿਆਂ ਦਾ ਟ੍ਰੈਂਡ ਹੈ। ਹਾਂਜੀ, ਹਾਂਜੀ। ਤਾਂ ਜਿਹੜੇ ਮਤਲਬ ਕਿ ਅਸੀਂ ਭਗਵੇਂ ਝੰਡੇ ਵੀ ਪੰਜਾਬ 'ਚ ਵੇਖਣੇ ਸਟਾਰਟ ਕਰਤੇ ਕਿ ਉਹ ਆਪਦੇ ਪ੍ਰਾਈਡ ਨੂੰ, ਹੁਣ ਦੇਖੋ ਇਹਦੇ 'ਚ ਕੋਈ ਮਾੜਾ ਨਹੀਂ ਹੈ ਕੁਛ, ਹਰ ਇੱਕ ਬੰਦੇ ਨੂੰ ਪ੍ਰਾਈਡ, ਤਾਂ ਉਹ ਚੀਜ਼ ਅਸੀਂ ਹੁਣ ਦੇਖ ਰਹੇ ਹਾਂ ਕਿ ਆਪੋ ਆਪਣਾ ਪ੍ਰਾਈਡ। ਤਾਂ ਉਹ ਜਦੋਂ ਪ੍ਰਾਈਡ, ਤਾਂ ਫਿਰ ਜਦੋਂ ਇਸ ਤਰ੍ਹਾਂ ਦਾ ਪ੍ਰਾਈਡ ਜਗਾ ਦਿੱਤਾ ਜਾਂਦਾ ਹੈ ਨਾ, ਫਿਰ ਪੋਲਰਾਈਜੇਸ਼ਨ ਦੂਰ ਨਹੀਂ ਹੁੰਦੀ। ਤਾਂ ਦੂਜੇ ਪਾਸੇ ਜਿਵੇਂ ਮੈਂ ਕਿਹਾ ਕਿ ਇੱਕ ਇਹਨਾਂ ਦਾ ਇਹ ਤਰੀਕਾ ਹੈ ਤੇ ਦੂਸਰਾ ਤਰੀਕਾ ਹੈ ਖਤਰਨਾਕ ਢੰਗ ਦੇ ਨਾਲ ਕਿਸੇ ਵਰਗ ਨੂੰ ਇਹ ਬਿਲਕੁਲ ਜਾਂ ਕਿਸੇ ਤਬਕੇ ਨੂੰ ਡਰਾ ਦਿਓ। ਜੀ, ਜੀ। ਮਿੰਟੂ ਜੀ, ਆਪਾਂ ਖਬਰਾਂ ਦੀ ਚਰਚਾ ਲਗਾਤਾਰ ਜਾਰੀ ਰੱਖਦੇ ਹਾਂ। ਜੇ ਤੁਸੀਂ ਇੱਕ ਇਜਾਜ਼ਤ ਦਿਓ ਤਾਂ ਆਪਾਂ ਇੱਕ ਬ੍ਰੇਕਿੰਗ ਨਿਊਜ਼ ਇਸ ਵੇਲੇ ਦੀ ਵੱਡੀ ਖਬਰ ਆ ਕੌਮਾਂਤਰੀ ਪੱਧਰ ਦੀ। ਟਰੂਡੋ ਬਾਰੇ ਨਾ ਖਬਰ ਦਿੱਤੀ ਤਾਂ ਫਿਰ ਗੱਲ ਹੀ ਕੀ ਹੈ। ਹਾਂਜੀ, ਬਿਲਕੁਲ, ਬਿਲਕੁਲ, ਤੁਸੀਂ ਸਹੀ ਭਾਂਪਿਆ ਉਸ ਗੱਲ ਨੂੰ। ਗਵਾਂਢੀ ਮੁਲਕ ਕੈਨੇਡਾ ਤੋਂ ਬਹੁਤ ਵੱਡੀ ਖਬਰ ਆ ਰਹੀ ਹੈ, ਕੌਮਾਂਤਰੀ ਪੱਧਰ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਕਹਿ ਸਕਦੇ ਹਾਂ। ਜਸਟਿਨ ਟਰੂਡੋ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਉਹਨਾਂ ਨੇ ਐਲਾਨ ਕਰ ਦਿੱਤਾ। ਹੁਣ ਉਹਨਾਂ ਨੇ 24 ਮਾਰਚ ਤੱਕ ਜਿਹੜੀ ਪਾਰਲੀਮੈਂਟ ਦੀ ਇਕੱਤਰਤਾ ਉਹ ਵੀ ਮੁਲਤਵੀ ਕਰ ਦਿੱਤੀ ਹੈ। ਹੁਣ ਮਾਰਚ ਤੱਕ ਪਾਰਲੀਮੈਂਟ ਬੈਠਕ ਨਹੀਂ ਹੋਣੀ। ਜਸਟਿਨ ਟਰੂਡੋ 2013 ਦੇ ਵਿੱਚ ਉਹਨਾਂ ਨੇ ਲਿਬਰਲ ਲੀਡਰ ਵਜੋਂ ਉਹਦਾ ਜਿਹੜਾ ਉਹ ਸੰਭਾਲਿਆ ਸੀਗਾ, ਉਦੋਂ ਉਹਨਾਂ ਦੀ ਪਾਰਟੀ ਜਿਹੜੀ ਉਹ ਮੁਸੀਬਤ ਦੇ ਵਿੱਚ ਸੀਗੀ ਤੇ ਪਹਿਲੀ ਵਾਰੀ ਹਾਊਸ ਆਫ ਕਾਮਨਸ ਦੇ ਵਿੱਚ ਉਹ ਤੀਜੇ ਨੰਬਰ ਤੇ ਖਿਸਕੇ ਸੀਗੇ। ਇਸ ਤੋਂ ਬਾਅਦ ਉਹ ਨਾ ਸਿਰਫ ਉਹਨਾਂ ਨੇ ਜਿੱਤ ਦਵਾਈ ਪਾਰਟੀ ਨੂੰ, ਬਲਕਿ 2 ਵਾਰੀ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਵੀ ਰਹੇ ਤੇ ਉਸ ਤੋਂ ਬਾਅਦ ਆਰਥਿਕ ਨੀਤੀਆਂ ਤੇ ਜਿਹੜੀਆਂ ਵਿਦੇਸ਼ ਦੀਆਂ ਨੀਤੀਆਂ ਜਾਂ ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਆ, ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਕਾਫੀ ਦੂਜੇ ਭਾਈਚਾਰਿਆਂ ਤੋਂ ਹਮਾਇਤ ਵੀ ਮਿਲੀ। ਪਰ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੇ ਅਸਤੀਫੇ ਦੀ ਚਰਚਾ ਸੀਗੀ, ਸੰਭਾਵਨਾ ਸੀਗੀ, ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਖਬਰ ਦੇ ਬਾਰੇ ਆਪਾਂ ਹੋਰ ਵੀ ਕਈ ਪੱਖਾਂ ਤੋਂ ਚਰਚਾ ਕਰਾਂਗੇ ਆਉਣ ਵਾਲੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਇਸੇ ਤਰ੍ਹਾਂ ਪੰਜਾਬੀ ਰੇਡੀਓ ਇਸੇ ਦੇ ਨਾਲ ਜੁੜੇ ਰਹੋ। ਤੇ ਮਿੰਟੂ ਜੀ, ਆਪਾਂ ਖਬਰਾਂ ਦੇ ਵੱਲ ਪਰਤ ਗਏ, ਜਿਹੜੀਆਂ ਖਬਰਾਂ ਦੇ ਉੱਤੇ ਆਪਾਂ ਚਰਚਾ ਕਰ ਰਹੇ ਸੀਗੇ। ਸੁਪਰੀਮ ਕੋਰਟ ਦੀ ਕਮੇਟੀ ਹੈ ਜੀ, ਉਹ ਡੱਲੇਵਾਲ ਸਾਹਿਬ ਨੂੰ ਮਿਲੀ ਹੈ ਜੀ। ਦੇਖੋ, ਮਿਲੇ ਨੇ, ਵਧੀਆ ਕੀਤਾ ਡੱਲੇਵਾਲ ਸਾਹਿਬ ਨਾਲ, ਚਲੋ ਉਹਨਾਂ ਨੇ ਹਾਲ ਚਾਲ ਜਾਣਿਆ ਹੋਵੇਗਾ। ਪਰ ਮੇਰੇ ਖਿਆਲ ਦੇ ਨਾਲ ਹੁਣ ਜਿਹੜੀ ਵੱਡੀ ਖਬਰ ਆ ਗਈ ਹੈ, ਹੁਣ ਅਸੀਂ ਖਬਰਾਂ ਨੂੰ ਥੋੜਾ ਸੀਮਤ ਹੀ ਕਰ ਦਈਏ। ਪਰ ਗੱਲ ਇਹ ਆ ਕਿ ਦੇਖੋ ਪ੍ਰਵੀਨ ਜੀ, ਇਹਨਾਂ ਨੇ ਬਾਹਰ ਆ ਕੇ ਇੱਕ ਗੱਲ ਕਹੀ ਆ, ਜਿਹੜੀ ਹਾਈ ਪਾਵਰ ਕਮੇਟੀ ਆ, ਉਹ ਕਹਿੰਦੇ ਵੀ ਸਾਡੇ ਕੋਲ ਇੰਨੀ ਪਾਵਰ ਵੀ ਹੈ ਨਹੀਂ ਕਿ ਅਸੀਂ ਕੇਂਦਰ ਸਰਕਾਰ ਨੂੰ ਕਹੀਏ ਕਿ ਗੱਲਬਾਤ ਕਰੋ। ਠੀਕ ਹੈ ਨਾ ਜੀ। ਸੋ ਜਿਹੜੀ ਇਹ ਕਮੇਟੀ ਆ, ਇਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਦੇਖੋ, ਅਸੀਂ ਸੁਪਰੀਮ ਕੋਰਟ ਦੇ ਕਹਿਣ ਤੇ ਕੰਮ ਕਰ ਰਹੇ ਹਾਂ, ਪਰ ਸਾਡੇ ਕੋਲ ਕੁਝ ਇਸ ਤਰ੍ਹਾਂ ਦੀ ਤਾਕਤ ਨਹੀਂ ਹੈਗੀ ਕਿ ਅਸੀਂ ਕੇਂਦਰ ਦੇ ਨਾਲ ਗੱਲਬਾਤ ਕਰਾ ਦਈਏ ਤੁਹਾਡੀ ਜੀ। ਤਾਂ ਹੁਣ 10 ਤਰੀਕ ਨੂੰ ਜਿਹੜੀ ਸੁਪਰੀਮ ਕੋਰਟ 'ਚ ਸੁਣਵਾਈ ਹੋਏਗੀ, ਉਸ ਤੋਂ ਬਾਅਦ ਪਤਾ ਲੱਗੇਗਾ। ਪਰ ਮਾਮਲਾ ਉੱਥੇ ਦਾ ਉੱਥਾ ਹੀ ਲਟਕਿਆ, ਔਰ ਪ੍ਰਵੀਨ ਜੀ ਲਟਕਿਆ ਹੀ ਰਹਿ ਸਕਦਾ ਹੈ।
ਕਿਉਂ? ਜੀ ਕਿਉਂਕਿ ਸਥਿਤੀਆਂ ਜ਼ਿਆਦਾ ਬਦਲ ਨਹੀਂ ਰਹੀਆਂ। ਹੁਣ ਤੁਸੀਂ ਦੇਖੋ ਕਿ ਐਸੀ ਇੱਕ ਦੀਵਾਰ ਬਣ ਗਈ ਦੋਨਾਂ ਦੇ ਵਿੱਚ, ਧਿਰਾਂ ਨੂੰ ਕਹਿ ਲਓ ਜਾਂ ਧੜਿਆਂ ਨੂੰ ਕਹਿ ਲਓ, ਕਿ ਜਿਹੜੇ ਟਕੈਤ ਸਾਹਿਬ ਆ ਉਹ ਟਕਾ ਕੇ ਨਿਸ਼ਾਨਾ ਲਾ ਕੇ ਕਿ ਬਈ ਇਹਦਾ ਫਾਇਦਾ ਕਿਸ ਨੂੰ ਹੋ ਰਿਹਾ, ਖਨੌਰੀ ਵਾਲੇ ਦਾ। ਹਾਂਜੀ ਤਾਂ ਹੁਣ ਜਦੋਂ ਪੰਜਾਬ ਦੇ ਰਾਜਨੀਤਿਕ ਸੌਰੀ ਜਿਹੜੇ ਜਥੇਬੰਦਕ ਇਹਨਾਂ ਦੇ ਲੀਡਰ ਆ ਦਰਸ਼ਨਪਾਲ ਵਰਗੇ, ਜਦੋਂ ਉਹਨਾਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਜੀ ਇਹਨਾਂ ਦੇ ਵਿਅਕਤੀਗਤ ਵਿਚਾਰ ਨੇ, ਮਤਲਬ ਨਿੱਜੀ ਜਿਹੜੇ ਆ ਉਹ ਵਿਚਾਰ ਨੇ। ਵਿਚਾਰ ਨੇ ਤਾਂ ਹੁਣ ਤੁਸੀਂ ਇਹ ਦੇਖੋ, ਫਿਰ ਇਹ ਰਾਜਨੀਤੀ ਵਾਲਾ ਇੱਕ ਮਾਮਲਾ ਹੋ ਗਿਆ ਨਾ, ਕਿ ਇੱਕ ਬੰਦਾ ਐਡਾ ਤਗੜਾ ਸੱਚ ਬੋਲ ਗਿਆ ਜਾਂ ਝੂਠ ਬੋਲ ਗਿਆ, ਤੇ ਦੂਜੇ ਪਾਸੇ ਉਹ ਇਹ ਕਿਹਾ ਜਾਵੇ ਕਿ ਇਹ ਇਹਦੇ ਨਿੱਜੀ ਵਿਚਾਰ ਨੇ। ਤਾਂ ਫਿਰ ਪੋਲੀਟੀਸ਼ੀਅਨ ਜੋ ਕਰਦੇ ਆ, ਤੁਸੀਂ ਲਗਭਗ ਉਸੇ ਰਸਤੇ ਤੇ ਪੈ ਗਏ ਹੋ। ਇਹ ਇਸ ਵੇਲੇ ਦਾ ਹਾਲ ਹੈ, ਇਸ ਵੇਲੇ ਦਾ ਆਲਮ ਹੈ। ਮੁਲਾਕਾਤ ਜ਼ਰੂਰ ਹੋਈ ਹੈ, ਪਰ ਇਹ ਇੱਕ ਮਹਿਜ਼ ਖਾਨਾ ਪੂਰਤੀ ਹੈ, ਇਸ ਤੋਂ ਵੱਧ ਕੇ ਕੁਝ ਹੋਰ ਹੈ ਨਹੀਂ। ਜੀ ਜੀ। ਤੇ ਮਿੰਟੂ ਜੀ, ਗੱਲ ਕਰੀਏ ਆਪਾਂ ਸਿੱਖ ਬੱਚੇ ਨੂੰ ਕੁੱਟਣ ਦੇ ਮਾਮਲੇ ਤੇ, ਪ੍ਰਿੰਸੀਪਲ ਨੇ ਹੁਣ ਮਾਫੀ ਮੰਗ ਲਈ ਹੈ ਜੀ। ਦੇਖੋ, ਇਹ ਵੀਡੀਓ ਵਾਇਰਲ ਹੋਈ ਸੀ। ਅੱਜ ਕੱਲ ਵੀਡੀਓ ਵਾਇਰਲ ਹੁੰਦੀ ਹੈ ਤੇ ਬਹੁਤ ਕਹਿ ਲਓ ਕਿ ਕਮਾਲ ਦੀਆਂ ਗੱਲਾਂ ਵਾਪਰਦੀ ਹੈ। ਆਂਡਾ ਕਾਂਡ ਹੋਇਆ ਪੰਜਾਬ 'ਚ, ਤੁਸੀਂ ਦੇਖੋ, ਹਿਸਾਬ ਲਾ ਲਓ ਆਪਣੇ ਜ਼ਿਲ੍ਹੇ 'ਚ ਹੀ ਹੋਇਆ। ਉਹ ਇੰਨੀ ਵੀਡੀਓ ਵਾਇਰਲ ਹੋਈ ਕਿ ਮੇਰੇ ਖਿਆਲ ਦੇ ਨਾਲ ਜਿਹੜੀਆਂ ਮੁਰਗੀਆਂ ਨੇ ਆਂਡੇ ਦਿੱਤੇ ਸੀ, ਉਹ ਟਰੇਆਂ ਵਾਲੇ, ਉਹਨਾਂ ਨੇ ਹਾਲੇ ਦੁਬਾਰੇ ਆਂਡਾ ਦੇਣਾ ਸੀ ਦੂਜੀ ਵਾਰ, ਤਾਂ ਉਹ ਆਂਡੇ ਚੁੱਕ ਕੇ ਭੱਜਣ ਵਾਲੇ ਉਦੋਂ ਤੱਕ ਵਾਪਸ ਵੀ ਆ ਗਏ, ਨਵੇੜਾ ਵੀ ਕਰ ਲਿਆ ਕਿ ਬਈ ਅਸੀਂ ਤੇ ਭੁਲੇਖੇ 'ਚ ਹੀ ਚਲੇ ਗਏ ਸੀਗੇ। ਵੀਡੀਓ ਵਾਇਰਲ ਬਹੁਤ ਤੇਜ਼ੀ ਨਾਲ ਹੁੰਦੀ ਆ। ਇਹ ਇੱਕ ਬੱਚਾ ਸੀਗਾ ਛੋਟਾ ਜਿਹਾ, ਜਿਸਨੂੰ ਕੁੱਟਿਆ ਜਾ ਰਿਹਾ ਸੀਗਾ। 7-8 ਥੱਪੜ ਤਾਂ ਮੈਂ ਹੀ ਦੇਖੇ ਆ, ਉਹ ਮਾਰ ਰਹੀ ਆ ਟੀਚਰ, ਤੇ ਉਹ ਛੋਟਾ ਜਿਹਾ ਮਾਸੂਮ ਬੱਚਾ, ਉਹਨੂੰ ਜੂੜੇ ਤੋਂ ਫੜ ਲੈਂਦੀ ਆ। ਤੇ ਉਸ ਤੋਂ ਬਾਅਦ ਫੇਰ ਕੀ ਆ ਕਿ ਜਦੋਂ ਰੌਲਾ ਪੈ ਗਿਆ, ਹੁਣ ਉਹ ਜਿਹੜੀ ਟੀਚਰ ਹੈ ਜਾਂ ਪ੍ਰਿੰਸੀਪਲ ਆ ਨਿੱਜੀ ਸਕੂਲ ਦੀ, ਉਸਨੇ ਲਿਖਤ ਦੇ ਵਿੱਚ ਮਾਫੀ ਮੰਗੀ ਆ। ਚਲੋ, ਮਾਫੀ ਠੀਕ ਆ, ਦੇ ਦਿੱਤੀ ਹੋਣੀ ਆ ਪਰਿਵਾਰ ਵਾਲਿਆਂ ਜਾਂ ਜਿਹੜੀ ਪੰਚਾਇਤ ਹੁੰਦੀ ਆ, ਠੀਕ ਆ। ਪਰ ਇਹਨਾਂ ਨੂੰ ਕਿਉਂ ਨਹੀਂ ਇਸ ਗੱਲ ਦਾ ਅਹਿਸਾਸ ਹੁੰਦਾ ਕਿ ਅੱਜ ਕੱਲ ਦਾ ਦੌਰ, ਪਹਿਲੀ ਗੱਲ ਤੇ ਇਹ ਹੈ ਕਿ ਕੈਮਰਿਆਂ ਦਾ, ਪ੍ਰਵੀਨ ਜੀ, ਇਸ ਤਰ੍ਹਾਂ ਦੀ ਹਰਕਤ ਛਾਇਆ ਛੁਪ ਨਹੀਂ ਸਕਦੀ ਜੀ। ਦੂਜੀ ਚੀਜ਼ ਇਹ ਹੈ ਕਿ ਦੇਖੋ, ਜਿਸ ਸਮੇਂ ਤੁਸੀਂ ਪੜ੍ਹੇ ਹੋਗੇ ਉਦੋਂ ਹੋ ਸਕਦਾ ਥੋੜਾ ਬਹੁਤਾ ਫਰਕ ਹੋਵੇ, ਪਰ ਜਦੋਂ ਅਸੀਂ ਪੜ੍ਹਦੇ ਸੀ ਕਿ ਸਾਡੇ ਉੱਥੇ ਇਹ ਚੀਜ਼ਾਂ ਆਮ ਸਨ। ਡੰਡਿਆਂ ਨਾਲ, ਠੁੱਡਿਆਂ ਨਾਲ ਕੁੱਟਣਾ, ਮਤਲਬ ਕਿ ਉੱਠਦੇ ਮੁਰਗਾ ਛੱਡੋ, ਪੱਗ ਲੈ ਜਾਂਦੀ ਹੁੰਦੀ ਸੀ, ਕਿਉਂਕਿ ਉਦੋਂ ਸਾਰੇ ਅਸੀਂ ਪੱਗ ਬੰਨ੍ਹਦੇ ਸੀ। ਹਾਂਜੀ ਹਾਂਜੀ। ਮਾਹੌਲ ਕੁਛ ਇਸ ਤਰ੍ਹਾਂ ਦਾ ਸੀਗਾ, ਪੱਗ ਲੈ ਜਾਂਦੀ ਹੁੰਦੀ ਸੀ ਕਈ ਵਾਰ। ਤਾਂ ਇਹ ਚੀਜ਼ਾਂ ਉਦੋਂ ਚੱਲਦੀਆਂ ਸੀ। ਅੱਜ ਦੇ ਦੌਰ 'ਚ ਹੁਣ ਇਹ ਸਭ ਕੁਝ ਬੰਦ ਹੈ। ਜੇ ਤੁਸੀਂ ਕਿਸੇ ਬੱਚੇ ਨਾਲ ਇਸ ਤਰ੍ਹਾਂ ਕਰੋਗੇ ਤਾਂ ਬੱਚਾ ਸਰ ਪੜ੍ਹਾਈ ਤੋਂ ਦੂਰ ਹੋ ਸਕਦਾ, ਬੱਚਾ ਸਹਿਮ ਜਾਂਦਾ। ਹਾਂਜੀ, ਕਿਉਂਕਿ ਮੈਂ ਇਹ ਚੀਜ਼ਾਂ ਦੇਖਦਾ ਇੱਥੇ, ਤਾਂ ਬੱਚਾ ਕਈ ਵਾਰ ਫਿਰ ਉਸ ਸਕੂਲ ਤੋਂ ਹੀ ਕਿਨਾਰਾ ਕਰ ਜਾਂਦਾ, ਜਾਂ ਬਿਲਕੁਲ ਮਤਲਬ ਕਿ ਇੱਕ ਵੱਖਰੀ ਦੁਨੀਆ ਪੈਦਾ ਕਰ ਲੈਂਦਾ ਆਪਣੇ। ਜੇ ਤਾਂ ਵਰਤਾਰਾ ਆਮ ਹੋਵੇ ਨਾ, ਉਦੋਂ ਸਾਡੇ ਵੇਲੇ ਅਸੀਂ ਤੇ 14-15 ਹੁੰਦੇ ਸੀ ਇੱਕ ਕਲਾਸ 'ਚ, ਮੰਨ ਲਓ, ਤੇ 3-4 ਨੂੰ ਛੱਡ ਕੇ 10-11 ਅਸੀਂ ਤੇ ਛੁਲਕੇ ਹੀ ਜਾਂਦੇ ਸੀ ਹਰ ਪੀਰੀਅਡ 'ਚ, ਤੇ ਕੰਮ ਹੀ ਠੀਕ ਸੀ, ਆਮ ਕਾਰਵਾਈ ਸੀ। ਕਿ ਹੁਣ ਜੇ ਉੱਥੇ ਹੁਣ ਮੰਨ ਲਓ 20-25 ਬੱਚਿਆਂ 'ਚੋਂ ਇੱਕ ਬੱਚੇ ਨੂੰ ਕਿਤੇ ਤੁਸੀਂ ਕੁੱਟਦੇ ਹੋ, ਤਾਂ ਉਹ ਤਾਂ ਸਹਿਮ ਵਾਲਾ ਮਾਹੌਲ ਬਣ ਜਾਏਗਾ ਨਾ ਉਹਦੇ ਅੰਦਰ। ਸੋ ਇਸ ਕਰਕੇ ਇਹ ਚੀਜ਼ ਮੇਰੇ ਵਰਗਾ ਬੰਦਾ ਜੇ ਅਬਜ਼ਰਵ ਕਰਦਾ ਹੈ ਤੇ ਇਹਨਾਂ ਬੰਦਿਆਂ ਨੂੰ ਕਿਉਂ ਨਹੀਂ ਲੱਗਦੀ, ਬੜਾ ਵੱਡਾ ਸਵਾਲ ਹੈ। ਤਾਂ ਖੈਰ, ਇਹਨਾਂ ਨੇ ਮਾਫੀ ਮੰਗ ਲਈ ਹੈ, ਪਰ ਇਸ ਤਰ੍ਹਾਂ ਦੀ ਹਰਕਤ ਨਹੀਂ ਕਰਨੀ ਚਾਹੀਦੀ। ਹਾਂ, ਬੱਚੇ ਵੀ ਸ਼ਰਾਰਤਾਂ ਕਰਦੇ, ਕਈ ਵਾਰ ਖਿਜਾ ਦਿੰਦੇ ਆ, ਤਾਂ ਅੱਜ ਦੇ ਆਧੁਨਿਕ ਢੰਗ ਦੇ ਨਾਲ ਹੀ ਬਈ ਸਮਝਾਇਆ ਬੁਝਾਇਆ ਜਾ ਸਕਦਾ। ਜੀ ਬਿਲਕੁਲ। ਤੇ ਮਿੰਟੂ ਜੀ, ਭਾਰਤ ਦੇ ਵਿੱਚ ਨਵੇਂ ਵਾਇਰਸ ਦਾ ਰੌਲਾ ਪੈ ਗਿਆ ਜੀ। ਜੀ ਦੇਖੋ, ਇਹ ਵਾਇਰਸ ਦਾ ਬੜਾ ਰੌਲਾ ਪਾਇਆ, HMPV ਕਿ ਵਾਇਰਸ ਆ ਗਿਆ ਜੀ, ਵਾਇਰਸ ਆ ਗਿਆ। ਤੇ ਦੂਜੇ ਪਾਸੇ JP ਨੱਡਾ ਹੁਣ ਬੋਲੇ, ਉਹ ਕਹਿੰਦੇ ਜੀ ਕਿ ਵੈਸੇ ਤੇ ਦੇਖੋ, ਉਹ ਜਿਹੜੀ ਗੱਲ ਕਹਿ ਰਹੇ ਸੀਗੇ, ਉਹ ਕਹਿੰਦੇ ਜੀ ਕਿ ਜੋ ਇੱਥੇ ਆਇਆ, ਜੋ ਇਸ ਤਰ੍ਹਾਂ ਦਾ ਮਾਮਲਾ, ਇਹ ਤੇ 2001 ਤੋਂ ਹੀ ਪਛਾਣ ਹੋਈ ਵੀ ਹੈ। ਕੋਈ ਵਾਇਰਸ ਕੋਈ ਨਵਾਂ ਥੋੜੀ ਹੈ, ਤੇ ਆਮ ਜੇ ਕੋਈ ਜ਼ਿਆਦਾ ਖਤਰਨਾਕ ਨਹੀਂ ਹੈ ਜੀ। ਦੂਜੀ ਗੱਲ ਇਹ ਕਿ WHO ਬੰਨਿਓ ਵੀ ਕੋਈ, ਮੈਂ ਤਾਂ ਕੋਈ ਦੇਖਿਆ ਨਹੀਂ ਹੈ ਕੋਈ ਐਡਵਾਈਜ਼ਰੀ ਜਾਂ ਕੋਈ ਲਾਟ ਜਾਰੀ ਹੋਵੇ ਇਸ ਤਰ੍ਹਾਂ ਦਾ।
ਹੁਣ ਇੱਥੇ ਖਬਰ ਬਣੀ ਪਈ ਆ ਕਿ ਚਾਈਨਾ 'ਚ ਤੇ ਤਰਾਸਦੀ ਆ ਗਈ ਹੈ ਜੀ, ਲੋਕ ਤਰਾਹ ਕਰ ਰਹੇ ਆ, ਲਾਕਡਾਊਨ ਲੱਗ ਰਿਹਾ ਜੀ, ਫਲਾਂ ਹੋ ਰਿਹਾ, ਢਮਕਾਂ ਹੋ ਰਿਹਾ। ਸਰ ਮੇਰੇ ਕੋਈ ਨੋਨ ਸੀਗੇ ਪੁਰਤਗਾਲ ਤੋਂ ਸ਼ਾਇਦ, ਤਾਂ ਉਹਨਾਂ ਦੇ ਨਾਲ ਮੇਰੀ ਗੱਲਬਾਤ ਹੋਈ। ਉਹ ਕਹਿੰਦੇ ਜੀ ਸਾਡਾ ਇੱਥੇ ਟੂਰਿਜ਼ਮ ਦਾ ਕੰਮ ਹੈ, 2 ਦਿਨਾਂ 'ਚ 5 ਚਾਈਨੀਜ਼ ਲੋਕਾਂ ਨੂੰ ਮੈਂ ਪੁੱਛਿਆ। ਇੰਡੀਆ 'ਚ 2-3 ਦਿਨ ਤੋਂ ਰੌਲਾ ਪੈ ਰਿਹਾ ਨਾ। ਜੀ, ਜੀ। ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਹੀ ਕੋਈ ਨਹੀਂ, ਸਾਡੇ ਦੇਸ਼ 'ਚ ਤਾਂ ਐਸੀ ਕੋਈ ਚਰਚਾ ਹੀ ਨਹੀਂ। ਤਾਂ ਤੁਸੀਂ ਦੇਖੋ ਕਿ ਉਸ ਚੀਜ਼ ਨੂੰ ਆਧਾਰ ਬਣਾ ਕੇ ਇੱਥੋਂ ਦਾ ਮੀਡੀਆ ਤੇ ਹਾ ਹੱਲਾ ਕਰ ਰਿਹਾ ਪੂਰਾ। ਆ ਹੋ ਗਿਆ ਕਿ ਕੁਰਬਲ ਹੁੰਦੀ ਹੈ, ਤਰਾਹ ਹੁੰਦੀ ਹੈ। ਸੋ ਇਸ ਕਰਕੇ ਇਹਨੂੰ ਹੁਣ ਬਹੁਤ ਵੱਡਾ ਬਣਾਇਆ, ਪਰ ਗੱਲ ਇਹ ਹੈ ਕਿ ਖੁਦ ਸਰਕਾਰ ਹੀ ਮੰਨ ਰਹੀ ਹੈ ਕਿ ਕੋਈ ਇਹ ਵੱਡਾ ਕੋਈ ਨੁਕਸਾਨਦਾਇਕ ਵਾਇਰਸ ਨਹੀਂ ਹੈਗਾ। ਇਹ ਕਿਉਂ ਇਸ ਤਰ੍ਹਾਂ ਮੀਡੀਆ ਘੜਦਾ ਪਿਆ, ਸਾਨੂੰ ਤੇ ਖੁਦ ਨਹੀਂ ਸਮਝ ਲੱਗਦੀ ਕਿ ਇਹ ਯਕਦਮ ਧਿਆਨ ਹਟਾਉਣ ਲਈ ਜਨਤਾ ਦਾ ਏਦਾਂ ਕਰਦੇ ਜਾਂ ਕੋਈ ਹੋਰ ਕਾਰਨ ਹੈ। ਸਮਝ ਤੋਂ ਪਰੇ ਦੀ ਗੱਲ ਹੈ ਸਾਹਿਬ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। 2 ਖਬਰਾਂ ਬੜੀਆਂ ਖਾਸ ਨੇ ਤੇ ਇੱਕ ਖਬਰ ਤਾਂ ਅਜਿਹੀ ਹੈ ਜਿਹਦੇ ਉੱਤੇ ਕੋਈ ਚਰਚਾ ਹੀ ਨਹੀਂ ਹੈ, ਪਰ ਲੰਘੇ ਦਿਨਾਂ ਦੇ ਵਿੱਚ ਆਪਾਂ ਨਵੇਂ ਸਾਲ ਵਾਲੇ ਦਿਨ, ਜਿਸ ਦਿਨ ਆਪਾਂ 1 ਜਨਵਰੀ ਵਾਲਾ ਪ੍ਰੋਗਰਾਮ ਕੀਤਾ ਸੀਗਾ, ਉਸ ਦਿਨ ਤੁਹਾਨੂੰ ਦੱਸਿਆ ਸੀਗਾ ਕਿ ਵਿਸ਼ਵ ਭਰ ਦੇ ਵਿੱਚ ਕਿੰਨੇ ਉਹ ਲੋਕ ਨੇ ਜਿਨ੍ਹਾਂ ਨੇ ਪੱਤਰਕਾਰੀ ਦੇ ਲਈ ਆਪਣੀ ਜਾਨ ਗਵਾ ਦਿੱਤੀ। ਬਹੁਤ ਜ਼ੋਖਮ ਭਰੀ ਪੱਤਰਕਾਰੀ, ਬਹੁਤ ਸੱਚਾਈ ਆਧਾਰਿਤ ਪੱਤਰਕਾਰੀ ਉਹਨਾਂ ਨੇ ਕੀਤੀ, ਪਰ ਇਹਦਾ ਖਮਿਆਜ਼ਾ ਉਹਨਾਂ ਦੇ ਪਰਿਵਾਰ ਨੂੰ ਇਹ ਭੁਗਤਣਾ ਪਿਆ ਕਿ ਉਹਨਾਂ ਦਾ ਇੱਕ ਮੈਂਬਰ ਕਿਸੇ ਮਾਫੀਆ, ਕਿਸੇ ਗੈਂਗਸਟਰ ਦੀ ਗੋਲੀ ਦਾ ਸ਼ਿਕਾਰ ਹੋ ਗਿਆ, ਜਾਂ ਕਿਸੇ ਸਿਆਸਤਦਾਨ ਨੇ ਉਹਨੂੰ ਕਿਸੇ ਪਾਸੇ ਖਪਾ ਦਿੱਤਾ, ਉਹਨੂੰ ਮਾਰ ਦਿੱਤਾ, ਉਹਦਾ ਕਤਲ ਕਰਵਾ ਦਿੱਤਾ। ਦੂਜੇ ਵਾਰੀ ਆਪਾਂ ਇਹ ਗੱਲ ਕੀਤੀ ਸੀ ਕਿ ਜਿਹੜਾ ਬਲਡੋਜ਼ਰ ਦਾ ਕਲਚਰ ਸੀਗਾ, ਬਲਡੋਜ਼ਰ ਦੇ ਕਲਚਰ ਦੇ ਵਿੱਚ ਇੱਕ ਪੱਤਰਕਾਰ ਨੇ, ਉਹਦੇ ਪਿਤਾ ਨੇ ਇੱਕ ਸੜਕ ਬਣ ਰਹੀ ਸੜਕ ਦੇ ਵਿੱਚ ਭ੍ਰਿਸ਼ਟਾਚਾਰ ਦਾ ਮਾਮਲਾ ਚੁੱਕਿਆ ਤੇ ਉਸ ਸਰਕਾਰੀ ਸ਼ਹਿ ਪ੍ਰਾਪਤ ਮਾਫੀਏ ਨੇ ਬਲਡੋਜ਼ਰ ਦੇ ਨਾਲ ਉਸ ਪੱਤਰਕਾਰ ਦਾ ਘਰ ਹੀ ਢਵਾ ਦਿੱਤਾ। ਇੱਕ ਹੋਰ ਹੁਣ ਖਬਰ ਆ ਰਹੀ ਹੈ, ਖਾਸ ਕਰਕੇ ਜਿਹੜੇ ਮਾਓਵਾਦੀ ਪ੍ਰਭਾਵਿਤ ਇਲਾਕੇ ਨੇ, ਬੀਜਾਪੁਰ ਦੇ, ਛੱਤੀਸਗੜ੍ਹ ਤੋਂ ਖਬਰ ਆ ਰਹੀ ਹੈ। ਉੱਥੇ ਇੱਕ ਪੱਤਰਕਾਰ ਜਿਹੜਾ ਉਹ ਲੋਕਾਂ ਦੀ ਪੱਤਰਕਾਰੀ ਕਰਦਾ ਸੀਗਾ, ਲੋਕਾਂ ਲਈ ਕੰਮ ਕਰਦਾ ਸੀ, NDTV ਲਈ ਉਹ ਕੰਮ ਕਰਦਾ ਸੀ ਮੁਕੇਸ਼। ਇੱਕ ਆਪਦਾ YouTube ਚੈਨਲ ਵੀ ਚਲਾਉਂਦਾ ਸੀਗਾ ਉਹ, ਜਿਹਦਾ ਉਹਨੇ ਬੜਾ ਵਧੀਆ ਨਾਂ ਰੱਖਿਆ ਸੀ ਬਸਤਰ ਜੰਕਸ਼ਨ। ਪਰ ਉਹਨੇ ਜਦੋਂ ਇੱਕ ਠੇਕੇਦਾਰ ਵੱਲੋਂ ਕਥਿਤ ਘਪਲੇਬਾਜ਼ੀ ਦੀਆਂ ਖਬਰਾਂ ਪ੍ਰਕਾਸ਼ਿਤ ਕੀਤੀਆਂ ਜਾਂ ਖਬਰਾਂ ਬਾਰੇ ਬੋਲਿਆ, ਤਾਂ ਉਹ ਬੰਦੇ ਦੇ ਮੱਥੇ ਦੇ ਵਿੱਚ ਕੁਹਾੜੀ ਮਾਰ ਕੇ ਬੜੀ ਬੇਰਹਿਮੀ ਦੇ ਨਾਲ ਉਹਦਾ ਕਤਲ ਕਰ ਦਿੱਤਾ ਤੇ ਉਹਦੀ ਜਿਹੜੀ ਲਾਸ਼ ਸੀਗੀ ਉਹ ਸੈਪਟਿਕ ਟੈਂਕ ਦੇ ਵਿੱਚ ਦਫਨ ਕਰ ਦਿੱਤੀ। ਬਾਅਦ ਦੇ ਵਿੱਚ ਇਹ ਮਾਮਲਾ ਉੱਠਿਆ। ਉਸ ਤੋਂ ਬਾਅਦ ਪਰਿਵਾਰ ਪੁਲਿਸ ਕੋਲ ਪਹੁੰਚਿਆ ਤੇ ਪੁਲਿਸ ਨੇ ਤਹਿਕੀਕਾਤ ਦੇ ਦਰਮਿਆਨ ਇਹ ਸਾਰੇ ਮਾਮਲੇ ਦਾ ਪਰਦਾਫਾਸ਼ ਕੀਤਾ। ਪੂਰਾ ਮਾਮਲਾ ਕੀ ਹੈ? ਇਸ ਟੀਵੀ ਪੱਤਰਕਾਰ ਦਾ ਨਾਮ ਮੁਕੇਸ਼ ਚੰਦਰਾਕਾਰ ਸੀ, ਜਿਹਨੇ ਆਪਣੇ ਪੇਸ਼ੇ ਨੂੰ ਸਮਰਪਿਤ ਹੋ ਕੇ, ਸਿਆਣੇ ਬੰਦੇ ਕਹਿੰਦੇ ਕਿ ਚੰਗਿਆਈ ਤੇ ਬੁਰਾਈ 2 ਅਜਿਹੀਆਂ ਚੀਜ਼ਾਂ ਨੇ। ਕਈ ਵਾਰੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਇੱਕ ਮੋੜ ਐਸਾ ਆਉਂਦਾ, ਅਜਿਹਾ ਆਉਂਦਾ, ਜਦੋਂ ਤੁਹਾਨੂੰ ਇੱਕ ਚੁਣਨਾ ਪੈਂਦਾ ਤੇ ਬਹੁਤ ਵੱਡਾ ਸੰਘਰਸ਼ ਕਰਨਾ ਪੈਂਦਾ ਉਹਨਾਂ ਦੀ ਚੋਣ ਦੇ ਦਰਮਿਆਨ। ਫਿਰ ਉਹ ਜਿਹੜਾ ਤੁਹਾਡਾ ਫੈਸਲਾ ਹੁੰਦਾ, ਉਹ ਤੈਅ ਕਰਦਾ ਹੈ ਕਿ ਤੁਸੀਂ ਅੱਗੇ ਕਿਹੋ ਜਿਹੇ ਹੋਵੋਗੇ ਤੇ ਉਸ ਤੋਂ ਬਾਅਦ ਇਤਿਹਾਸ ਤੈਅ ਕਰਦਾ ਹੈ ਕਿ ਤੁਹਾਡੀ ਗਿਣਤੀ ਕਿੱਧਰ ਹੋਊਗੀ। ਇਹਨਾਂ ਸਾਰੀਆਂ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਸੁਖਬੀਰ ਬਾਦਲ ਕਹਿ ਰਹੇ ਨੇ ਕਿ ਅਕਾਲੀ ਦਲ ਜਿਹੜਾ ਉਹ ਬਿਮਾਰ ਨਹੀਂ ਸੀਗਾ, ਉਹ ਰੈਸਟ ਕਰ ਰਿਹਾ ਸੀਗਾ, ਆਰਾਮ ਕਰ ਰਿਹਾ ਸੀਗਾ, ਹੁਣ ਜਾਗ ਗਿਆ ਤੇ ਸਭ ਨੂੰ ਬੰਦੇ ਬਣਾਊਗਾ। ਅਕਾਲੀ ਦਲ ਜ਼ੁਲਮ ਦੇ ਖਿਲਾਫ ਸਦਾ ਲੜਦਾ ਰਹੇਗਾ। ਜੇਕਰ ਸਮਾਂ ਬਚਿਆ ਤਾਂ ਜਿਹੜੇ ਅਕਾਲੀ ਦਲ ਨੇ ਲੰਘੇ 15 ਸਾਲਾਂ ਦੇ ਵਿੱਚ ਜ਼ੁਲਮ ਦੀਆਂ ਜਿਹੜੀਆਂ ਲੜਾਈਆਂ ਲੜੀਆਂ, ਉਹਨਾਂ ਦੇ ਬਾਰੇ ਆਪਾਂ ਜ਼ਰੂਰ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਤੇ ਜਿਹੜੀ ਜਸਟਿਨ ਟਰੂਡੋ ਵਾਲੀ ਖਬਰ ਹੈ, ਇਸ ਟਾਈਮ ਦੁਨੀਆ ਦੀ ਸਭ ਤੋਂ ਵੱਡੀ ਖਬਰ ਕਹੀ ਜਾ ਸਕਦੀ ਹੈ ਕੌਮਾਂਤਰੀ ਪੱਧਰ ਦੀ, ਉਹਦੇ ਉੱਤੇ ਚਰਚਾ ਬਹੁਤ ਹੋ ਰਹੀ ਆ। ਆਪਾਂ ਉਸ ਖਬਰ ਦੇ ਉੱਤੇ ਚਰਚਾ ਕਰਾਂਗੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਰੁਖ ਕਰਦੇ ਹਾਂ ਕਈ ਹੋਰ ਅਹਿਮ ਖਬਰਾਂ ਦਾ। ਖਬਰ ਛੱਤੀਸਗੜ੍ਹ ਤੋਂ ਹੈ। ਟੀਵੀ ਪੱਤਰਕਾਰ ਮੁਕੇਸ਼ ਚੰਦਰਾਕਾਰ ਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਮੁੱਖ ਮੁਲਜ਼ਮ ਸੁਰੇਸ਼ ਚੰਦਰਾਕਾਰ ਨੂੰ ਹੈਦਰਾਬਾਦ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਇਹ ਮਾਓਵਾਦ ਪ੍ਰਭਾਵਿਤ ਇਲਾਕਾ ਬੀਜਾਪੁਰ ਛੱਤੀਸਗੜ੍ਹ, ਉੱਥੋਂ ਇਹ ਜਿਹੜਾ ਪੱਤਰਕਾਰ ਆ ਮੁਕੇਸ਼ ਚੰਦਰਾਕਾਰ ਇਹ ਕੰਮ ਕਰਦਾ ਸੀਗਾ। ਜਿਹੜਾ ਪੀੜਤ ਆ ਜਿਹਦਾ ਕਤਲ ਹੋਇਆ ਉਹ ਮੁਕੇਸ਼ ਚੰਦਰਾਕਾਰ ਹੈ ਤੇ ਜਿਹੜਾ ਦੋਸ਼ੀ ਹੈ, ਜਿਹੜਾ ਮੁੱਖ ਮੁਲਜ਼ਮ ਹੈ ਕਥਿਤ ਤੌਰ ਤੇ, ਉਹ ਸੁਰੇਸ਼ ਚੰਦਰਾਕਾਰ ਹੈ। ਦੋਨਾਂ ਦੇ ਨਾਮ ਚੰਦਰਾਕਾਰ ਸਰਨੇਮ ਲੱਗਦਾ। ਸੁਰੇਸ਼ ਜਿਹੜਾ ਦੋਸ਼ੀ ਹੈ ਤੇ ਮੁਕੇਸ਼ ਜਿਹੜਾ ਪੱਤਰਕਾਰ ਸੀਗਾ। ਪੱਤਰਕਾਰ ਦੀ ਲਾਸ਼ ਮਿਲਦੀ ਹੈ ਸੈਪਟਿਕ ਟੈਂਕ ਦੇ ਵਿੱਚੋਂ ਛੱਤੀਸਗੜ੍ਹ ਸੂਬੇ ਦੇ ਵਿੱਚੋਂ ਤੇ 32 ਸਾਲਾ ਇਹ ਪੱਤਰਕਾਰ ਜਿਹੜਾ ਮੁਕੇਸ਼ ਹੈ ਚੰਦਰਾਕਾਰ, ਇਹ ਨਵੇਂ ਸਾਲ ਵਾਲੇ ਦਿਨ ਲਾਪਤਾ ਹੋਇਆ ਸੀ। ਜਿਸ ਤੋਂ ਬਾਅਦ ਪੁਲਿਸ ਪਰਿਵਾਰ ਜਿਹੜਾ ਉਹ ਪੁਲਿਸ ਦੇ ਕੋਲ ਪਹੁੰਚ ਕਰਦਾ। ਜਦੋਂ ਅਧਿਕਾਰੀ ਪੁਲਿਸ ਵਾਲੇ ਇਹਦਾ ਮੋਬਾਈਲ ਫੋਨ ਟਰੈਕ ਕਰਦੇ ਆ ਤਾਂ ਇਹਦੀ ਜਿਹੜੀ ਲੋਕੇਸ਼ਨ ਹੈ ਉਹ ਬੀਜਾਪੁਰ ਕਸਬੇ ਦੇ ਇਲਾਕੇ ਦੇ ਵਿੱਚ ਪੈਂਦੇ ਇੱਕ ਸੜਕ ਨਿਰਮਾਣ ਠੇਕੇਦਾਰ ਦੇ ਅਹਾਤੇ ਦੇ ਵਿੱਚੋਂ ਮਿਲਦੀ ਆ। ਇਸ ਮੌਤ ਦੇ ਸਬੰਧ ਦੇ ਵਿੱਚ ਪਹਿਲਾਂ 3 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੇ ਵਿੱਚ ਉਸਦੇ 2 ਰਿਸ਼ਤੇਦਾਰ ਵੀ ਸੀਗੇ। ਇੱਕ ਮੀਡੀਆ ਨਿਗਰਾਨ ਨੇ ਹੁਣ ਇਸ ਪੂਰੀ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ। ਮੁਕੇਸ਼ ਚੰਦਰਾਕਾਰ ਇੱਕ ਆਜ਼ਾਦ ਪੱਤਰਕਾਰ ਸੀ, ਫ੍ਰੀਲਾਂਸ ਜਰਨਲਿਸਟ ਸੀਗਾ ਜਿਹੜਾ NDTV ਲਈ ਕੰਮ ਕਰਦਾ ਸੀਗਾ ਤੇ ਇੱਕ ਉਹ YouTube ਦੇ ਉੱਤੇ ਚੈਨਲ ਵੀ ਚਲਾਉਂਦਾ ਸੀ, ਬਸਤਰ ਜੰਕਸ਼ਨ, ਜਿਸ ਦੇ ਵਿੱਚ ਉਹ ਬਸਤਰ ਦੀਆਂ ਅੰਦਰੂਨੀ ਖਬਰਾਂ ਦਾ ਪ੍ਰਸਾਰਣ ਕਰਦਾ ਸੀਗਾ। ਤੇ ਮੁਕੇਸ਼ ਚੰਦਰਾਕਾਰ ਨਾ ਸਿਰਫ ਖਬਰਾਂ ਕਰਦਾ ਸੀਗਾ ਬਲਕਿ ਜਦੋਂ ਬਸਤਰ ਦੇ ਵਿੱਚ ਮਾਓਵਾਦੀਆਂ ਵੱਲੋਂ ਕੋਈ ਅਗਵਾ ਕਰ ਲਏ ਜਾਂਦੇ ਸੀ ਪੁਲਿਸ ਵਾਲੇ ਜਾਂ ਪਿੰਡ ਵਾਲੇ, ਤਾਂ ਉਹਨਾਂ ਦੀ ਰਿਹਾਈ ਦੇ ਵਿੱਚ ਵੀ ਬੜੀ ਵੱਡੀ ਭੂਮਿਕਾ ਨਿਭਾਉਂਦਾ ਸੀਗਾ, ਕਿਉਂਕਿ ਇਹ ਮਾਓਵਾਦੀਆਂ ਦਾ ਉਹਨਾਂ ਦਾ ਭਰੋਸਾ ਹਾਸਲ ਕਰ ਚੁੱਕਾ ਸੀਗਾ। ਉਹਨੂੰ ਲੱਗਦਾ ਸੀਗਾ ਕਿ ਸਾਡੀ ਗੱਲ ਵੀ ਕਰਦਾ, ਤਾਂ ਕਈ ਵਾਰੀ ਸਾਲਸੀ ਦੀ ਭੂਮਿਕਾ ਵੀ ਇਹ ਨਿਭਾ ਦਿੰਦਾ ਸੀਗਾ। ਚਲੋ ਲੋਕਾਂ ਦੀਆਂ ਜਾਨਾਂ ਬਚ ਜਾਂਦੀਆਂ ਸੀਗੀਆਂ ਇਹ ਜਿਹੀਆਂ ਗੱਲਾਂ ਕਰਕੇ। ਇਹਨੇ ਦੱਸਿਆ ਕਿ ਉਹ ਬੰਦਾ ਇਹਦੇ ਪਰਿਵਾਰ ਦੇ ਦੱਸਦੇ ਆ ਕਿ ਇਹ ਬੰਦਾ 1 ਜਨਵਰੀ 2025 ਨੂੰ ਸ਼ਾਮ ਨੂੰ ਘਰੋਂ ਲਾਪਤਾ ਹੋ ਗਿਆ ਸੀਗਾ। ਘਰ ਵਾਲਿਆਂ ਨੂੰ ਪਤਾ ਅਗਲੀ ਸਵੇਰ ਲੱਗਿਆ। ਸ਼ੁਰੂ ਦੇ ਵਿੱਚ ਉਹਨਾਂ ਨੇ ਸੋਚਿਆ ਕਿ ਸ਼ਾਇਦ ਉਹ ਕਿਸੇ ਇਲਾਕੇ ਦੇ ਵਿੱਚ ਖਬਰ ਲਈ ਗਿਆ ਹੋਊਗਾ ਤੇ ਬਾਅਦ ਦੇ ਵਿੱਚ ਆ ਜਾਊਗਾ, ਪਰ ਜਦੋਂ ਨਾ ਆਇਆ ਤੇ ਫਿਰ ਇਹਨੂੰ ਪਤਾ ਲੱਗਿਆ ਕਿ ਇਹਨਾਂ ਦੇ ਘਰਦਿਆਂ ਨੂੰ ਸ਼ੱਕ ਹੋਇਆ ਕਿ ਕਿਤੇ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਗਈ ਹੋਵੇ ਉਹਦੇ ਨਾਲ। ਉਸ ਤੋਂ ਬਾਅਦ ਸੁਰੇਸ਼ ਚੰਦਰਾਕਾਰ ਦੀ ਜਿਹੜੀ 1 ਜਨਵਰੀ ਦੀ ਮੁਲਾਕਾਤ ਹੁੰਦੀ ਹੈ ਦੀ ਸੁਰੇਸ਼ ਚੰਦਰਾਕਾਰ ਦੇ ਨਾਲ, ਜਿਹੜਾ ਕਿ ਹੁਣ ਫੜਿਆ ਗਿਆ। ਸੁਰੇਸ਼ ਚੰਦਰਾਕਾਰ ਇਹਨਾਂ ਦੇ ਕਰੀਬੀ ਰਿਸ਼ਤੇਦਾਰ ਵੀ ਹੈ। ਪਤਾ ਲੱਗਿਆ ਕਿ ਇੱਕ ਅਹਾਤੇ ਦੇ ਬੈਡਮਿੰਟਨ ਕੋਰਟ ਦੇ ਨੇੜੇ ਇੱਕ ਪਾਣੀ ਦੀ ਟੈਂਕੀ ਦੇ ਵਿੱਚ ਸੈਪਟਿਕ ਟੈਂਕ ਬਣਿਆ ਸੀਗਾ, ਉਹਦੇ ਵਿੱਚੋਂ ਇਹਦੀ ਲਾਸ਼ ਮਿਲੀ ਆ। ਇਸ ਦੇ ਉੱਤੇ ਉਹਦੇ ਜਿਹੜਾ ਸੁਰੇਸ਼ ਚੰਦਰਾਕਾਰ ਆ ਉਸ ਦੇ ਬੰਦਿਆਂ ਨੇ, ਜਾਂ ਉਹਨੇ ਕਹਿ ਲਓ, ਬੜੇ ਜ਼ੋਰਦਾਰ ਤਰੀਕੇ ਦੇ ਨਾਲ ਹਮਲਾ ਕੀਤਾ। ਇਹਦੇ ਮੱਥੇ ਦੇ ਵਿੱਚ ਕੁਹਾੜੀ ਮਾਰੀ। ਉਹ ਬੰਦਾ ਇਸ ਸੱਟ ਦੀ ਤਾਬ ਨਾ ਚੱਲ ਸਕੇ ਤੇ ਉਸ ਤੋਂ ਬਾਅਦ ਇਹਦੀ ਲਾਸ਼ ਨੂੰ ਸੈਪਟਿਕ ਟੈਂਕ ਦੇ ਵਿੱਚ ਪਾ ਕੇ ਉੱਤੋਂ ਪਲਾਸਟਰ ਕਰ ਦਿੱਤਾ ਗਿਆ। ਪੁਲਿਸ ਨੇ ਮਾੜੀ ਮੋਟੀ ਜਿਹੜੀ ਉਹਦੀ ਤਹਿਕੀਕਾਤ ਕੀਤੀ, ਉਸ ਤੋਂ ਬਾਅਦ ਲੋਕੇਸ਼ਨ ਮਿਲੀ, ਪੁੱਛ ਪੜਤਾਲ ਕੀਤੀ, ਉਹ ਬੰਦਾ ਨਾ ਪੁਲਿਸ ਦੇ ਹੱਥੇ ਚੜਿਆ। ਬਾਅਦ ਦੇ ਵਿੱਚ ਉਹ ਬੰਦਾ ਖੁਦ ਜਿਹੜਾ ਦੋਸ਼ੀ ਸੀਗਾ ਸੁਰੇਸ਼, ਉਹ ਉੱਥੋਂ ਭੱਜ ਗਿਆ। ਪੁਲਿਸ ਨੂੰ ਸ਼ੱਕ ਹੋਇਆ। ਫਿਰ ਦੁਬਾਰ ਤੋਂ ਜਦੋਂ ਉਹਨਾਂ ਨੇ ਤਹਿਕੀਕਾਤ ਕੀਤੀ ਤਾਂ ਸੈਪਟਿਕ ਟੈਂਕ ਦੇ ਵਿੱਚੋਂ ਇਸ ਜਿਹੜਾ ਪੱਤਰਕਾਰ ਆ ਉਹਦੀ ਲਾਸ਼ ਮਿਲਦੀ ਆ। ਇਹਦੇ ਲੈਪਟਾਪ ਤੋਂ ਜਾਂ ਮੋਬਾਈਲ ਦੀ ਜਿਹੜੀ ਆਖਰੀ ਲੋਕੇਸ਼ਨ ਸੀਗੀ ਉਹ ਠੇਕੇਦਾਰ ਦੀ ਸੀਗੀ, ਸੁਰੇਸ਼ ਚੰਦਰਾਕਾਰ ਦੇ ਜਿਹੜਾ ਕੈਂਪਸ ਬਣਾਇਆ ਸੀ, ਅਹਾਤਾ ਬਣਾਇਆ ਸੀ, ਉਹਦੇ ਵਿੱਚੋਂ। ਇਹ ਬੰਦਾ, ਇਹਦੇ ਕੰਮ ਇਹ ਸੀਗਾ ਕਿ ਮਾਓਵਾਦ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੜਕ ਦੇ ਨਿਰਮਾਣ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਹੋ ਰਿਹਾ ਸੀ ਉਹਦੀ ਖਬਰ ਇਹਨੇ ਚਲਾਈ ਸੀਗੀ ਤੇ ਉਸ ਤੋਂ ਬਾਅਦ ਸੂਬਾ ਸਰਕਾਰ ਨੇ ਉਸ ਠੇਕੇ ਤੇ ਜਾਂਚ ਬਿਠਾ ਦਿੱਤੀ ਸੀ। ਉਹਦਾ ਜਿਹੜਾ ਠੇਕਾ ਸੀਗਾ ਉਹ ਸੁਰੇਸ਼ ਚੰਦਰਾਕਾਰ ਦੇ ਕੋਲੇ ਸੀਗਾ। ਜਿਹੜਾ ਸੁਰੇਸ਼ ਚੰਦਰਾਕਾਰ ਆ ਉਹ ਬੰਦਾ ਇਸ ਟਾਈਮ ਕਾਂਗਰਸ ਦੇ ਜਿਹੜਾ ਉਹਨਾਂ ਦਾ ਇੱਕ ਉੱਥੇ ਸੈੱਲ ਆ, ਅਨੁਸੂਚਿਤ ਜਾਤੀ ਸੈੱਲ, ਉਹਦਾ ਸੂਬਾ ਮੀਤ ਪ੍ਰਧਾਨ ਵੀ ਹੈ। ਛੱਤੀਸਗੜ੍ਹ ਦੀ ਕਾਂਗਰਸ ਦਾ ਸੂਬਾ ਮੀਤ ਪ੍ਰਧਾਨ ਵੀ ਹੈ। ਤੇ ਪਹਿਲਾਂ ਉਹ ਜਦੋਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਹੋ ਕੇ ਹਟੀਆਂ ਹੁਣੇ, ਉਹਦੇ ਵਿੱਚ ਉਹ ਵਿਧਾਨ ਸਭਾ ਦਾ ਇੱਕ ਦਾ ਅਬਜ਼ਰਵਰ ਵੀ ਉਹਨੂੰ ਬਣਾਇਆ ਗਿਆ ਸੀਗਾ। ਇਹ ਜਿਹੜਾ ਸੁਰੇਸ਼ ਆ, ਇਹ ਬੰਦਾ ਦੇਖੋ ਸਲਵਾ ਜੂਡੋ ਮੁਹਿੰਮ ਦੇ ਵਿੱਚ ਸ਼ਾਮਲ ਸੀਗਾ, ਜਿਹੜੀ ਕਿ ਮਾਓਵਾਦੀਆਂ ਦੇ ਵਿਰੁੱਧ ਪੁਲਿਸ ਸੁਰੱਖਿਆ ਦੇ ਹੇਠ ਚਲਾਈ ਗਈ ਸੀ ਇੱਕ ਮੁਹਿੰਮ, ਤੇ ਇਹਦਾ ਜਨਮ ਬਹੁਤ ਗਰੀਬ ਪਰਿਵਾਰ ਦੇ ਵਿੱਚ ਹੋਇਆ ਸੀਗਾ। ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਇਹਨੂੰ ਮਾਓਵਾਦ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹੀ ਠੇਕੇ ਮਿਲੇ। ਇਹ ਬੰਦਾ ਉਹਨਾਂ ਠੇਕਿਆਂ ਦੇ ਵਿੱਚੋਂ ਇਹਨੇ ਇੰਨੀ ਕਮਾਈ ਕੀਤੀ ਕਿ ਪਹਿਲਾਂ ਇਹਨੇ, ਜਦੋਂ ਇਹਦਾ ਵਿਆਹ ਹੋਣਾ ਸੀਗਾ, ਜਿਸ ਦਿਨ ਬਰਾਤ ਜਾਣੀ ਸੀ, ਹੈਲੀਕਾਪਟਰ ਤੇ ਇਹਦਾ ਵਿਆਹ, ਮਤਲਬ ਹੈਲੀਕਾਪਟਰ ਤੇ ਇਹਦੀ ਬਰਾਤ ਗਈ। ਉਸ ਤੋਂ ਬਾਅਦ ਇਹਨੇ ਆਪਦੇ ਵਿਆਹ ਸਮਾਗਮ ਦੇ ਵਿੱਚ ਰੂਸੀ ਡਾਂਸਰਾਂ ਸੱਦੀਆਂ ਤੇ ਦੱਸਦੇ ਆ ਕਿ ਬੀਜਾਪੁਰ ਦਾ ਸਟੇਡੀਅਮ ਆ ਉੱਥੇ ਕੋਈ, ਉਹਦੇ ਵਿੱਚ ਸਟੇਡੀਅਮ ਦੇ ਵਿੱਚ ਇਹਨੇ ਵਿਆਹ ਤੋਂ ਅਗਲੇ ਦਿਨ ਪਾਰਟੀ ਰੱਖੀ ਸੀ ਠੇਕੇਦਾਰ ਨੇ, ਤੇ
ਲੋਕ ਦੱਸਦਾ ਕਿ ਬਸਤਰ ਦੇ ਵਿੱਚ ਉਸ ਤੋਂ ਪਹਿਲਾਂ ਨਾ ਉਸ ਤੋਂ ਬਾਅਦ ਕੋਈ ਐਡਾ ਸ਼ਾਹੀ ਵਿਆਹ ਹੋਇਆ ਹੀ ਨਹੀਂ। ਮਤਲਬ ਤੁਸੀਂ ਦੇਖੋ ਅੰਦਾਜ਼ਾ ਲਾ ਕੇ ਕਿ ਇਸ ਬੰਦੇ ਨੇ ਕਿੰਨਾ ਪੈਸਾ ਕਮਾਇਆ ਹੋਣਾ। ਹੁਣ ਸੂਬੇ ਦਾ ਜਿਹੜਾ ਮੁੱਖ ਮੰਤਰੀ ਹੈ, ਪ੍ਰੈਸ ਕਾਉਂਸਲ ਆਫ ਇੰਡੀਆ ਨੇ ਸੂਬਾ ਸਰਕਾਰ ਤੋਂ ਤੱਥਾਂ ਦੇ ਆਧਾਰ ਤੇ ਕੇਸ ਦੀ ਜਿਹੜੀ ਰਿਪੋਰਟ ਮੰਗੀ ਹੈ, ਤੇ ਉਹਨੇ ਇਸ ਪੱਤਰਕਾਰ ਦੀ ਮੌਤ ਨੂੰ ਦਿਲ ਦਹਿਲਾਉਣ ਵਾਲਾ ਕਾਰਨਾਮਾ ਦੱਸਿਆ। ਉਹਨੇ ਦੱਸਿਆ ਕਿ ਅਸੀਂ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਵੀ ਬਣਾਈ ਹੈ। ਭਾਰਤੀ ਮੀਡੀਆ ਦੇ ਵਿੱਚ ਦੱਸਿਆ ਗਿਆ ਹੈ ਕਿ ਪੱਤਰਕਾਰ ਦੀ ਮੌਤ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਵਿਅਕਤੀਆਂ ਦੇ ਵਿੱਚੋਂ ਇੱਕ ਬੰਦਾ ਉਹਨਾਂ ਦੇ ਚਾਚੇ ਦਾ ਹੀ ਮੁੰਡਾ ਹੈ। ਸਥਾਨਕ ਪੱਤਰਕਾਰਾਂ ਨੇ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆਂ ਧਰਨਾ ਦਿੱਤਾ ਹੈ। ਭਾਰਤ ਦੇ ਵਿੱਚ ਭ੍ਰਿਸ਼ਟਾਚਾਰ ਜਾਂ ਵਾਤਾਵਰਣ ਦੇ ਵਿਗਾੜ ਬਾਰੇ ਰਿਪੋਰਟ ਕਰਨ ਵਾਲੇ ਪੱਤਰਕਾਰਾਂ ਤੇ ਹਮਲੇ ਹੋਣਾ ਆਮ ਗੱਲ ਆ। ਸੁਭਾਸ਼ ਕੁਮਾਰ ਮਹਿਤੋ ਇੱਕ ਫ੍ਰੀਲਾਂਸ ਪੱਤਰਕਾਰ ਸਨ ਜੋ ਗੈਰ ਕਾਨੂੰਨੀ ਰੇਤ ਮਾਈਨਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਰਿਪੋਰਟਿੰਗ ਦੇ ਲਈ ਜਾਣੇ ਜਾਂਦੇ ਸਨ। 2022 ਦੇ ਵਿੱਚ ਉਹਨਾਂ ਨੂੰ ਬਿਹਾਰ ਦੇ ਵਿੱਚ ਉਹਨਾਂ ਦੇ ਘਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਦੁਆਰਾ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਮੀਡੀਆ ਵਾਚਡੌਗ ਰਿਪੋਰਟਰਸ ਵਿਦਆਊਟ ਬਾਰਡਰਸ ਦਾ ਕਹਿਣਾ ਹੈ ਕਿ ਭਾਰਤ ਦੇ ਵਿੱਚ ਹਰ ਸਾਲ ਔਸਤਨ 3 ਜਾਂ 4 ਪੱਤਰਕਾਰ ਆਪਣੇ ਕੰਮ ਦੇ ਸਬੰਧ ਦੇ ਵਿੱਚ ਮਾਰੇ ਜਾਂਦੇ ਨੇ, ਜਿਸ ਦੇ ਨਾਲ ਭਾਰਤ ਮੀਡੀਆ ਪੱਖੋਂ ਦੁਨੀਆ ਦੇ ਸਭ ਤੋਂ ਖਤਰਨਾਕ ਦੇਸ਼ਾਂ ਦੇ ਵਿੱਚੋਂ ਇੱਕ ਬਣ ਚੁੱਕਿਆ। ਇਹ ਉੱਥੇ ਇੰਨੇ ਮਾੜੇ ਹਾਲਾਤ ਨੇ ਉੱਥੇ ਪੱਤਰਕਾਰੀ ਕਰਨਾ, ਮਤਲਬ ਭਾਰਤ ਦੇ ਵਿੱਚ ਪੱਤਰਕਾਰੀ ਕਰਨਾ, ਸੱਚ ਦੀ ਪੱਤਰਕਾਰੀ ਕਰਨਾ ਫਿਲਸਤੀਨ ਜਾਂ ਸੀਰੀਆ ਵਰਗੇ ਇਲਾਕਿਆਂ ਦੇ ਵਿੱਚ ਪੱਤਰਕਾਰੀ ਕਰਨ ਦੇ ਬਰਾਬਰ ਹੈ, ਅਫਗਾਨਿਸਤਾਨ ਦੇ ਇਲਾਕਿਆਂ ਦੇ ਵਿੱਚ ਪੱਤਰਕਾਰੀ ਕਰਨ ਦੇ ਬਰਾਬਰ ਹੈ, ਜਾਂ ਸੰਸਾਰ ਦੇ ਉਹਨਾਂ ਥਾਵਾਂ ਦੇ ਵਿੱਚ ਪੱਤਰਕਾਰੀ ਕਰਨ ਦੇ ਬਰਾਬਰ ਹੈ ਜਿੱਥੇ ਕੋਈ ਪਤਾ ਨਹੀਂ ਕਿ ਮੌਤ ਨੇ ਕਿਹੜੇ ਅਗਲੇ ਸਕਿੰਟ ਮਿੰਟ ਤੁਹਾਡੇ ਅੱਗੇ ਦਸਤਕਾ ਦੇਣੀ ਹੈ। ਬੰਬਾਰਮੈਂਟ ਜਿੱਥੇ ਹੋ ਰਹੀ ਆ, ਜਿੱਥੇ ਸਿਵਲ ਜਿਹੜੇ ਹਾਲਾਤ ਨੇ ਉਹ ਕੋਈ ਚੰਗੇ ਨਹੀਂ, ਗ੍ਰਹਿ ਯੁੱਧ ਵਰਗੀ ਸਥਿਤੀ ਆ, ਹੈਤੀ ਵਰਗੇ ਮੁਲਕਾਂ ਵਰਗੇ ਹਾਲਾਤ ਹੋ ਚੁੱਕੇ ਨੇ ਭਾਰਤ ਦੇ ਕਈ ਇਲਾਕਿਆਂ ਦੇ ਵਿੱਚ। ਤੇ ਜੇਕਰ ਤੁਸੀਂ ਸੋਚਦੇ ਹੋ ਕਿ ਪੰਜਾਬ ਦੇ ਵਿੱਚ ਇਹ ਜਿਹਾ ਕੁਝ ਨਹੀਂ ਹੈ, ਪੰਜਾਬ ਦੇ ਵਿੱਚ ਵੀ ਹਿੰਦੁਸਤਾਨ ਟਾਈਮਸ ਦਾ ਇੱਕ ਪੱਤਰਕਾਰ ਅਕਾਲੀ ਦਲ ਦੀ ਸਰਕਾਰ ਵੇਲੇ ਜਿਹੜਾ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਸੀਗਾ, ਉਹਨਾਂ ਦਾ ਨਾਮ ਸੀਗਾ ਸ਼ਾਇਦ ਹਰਮੀਤ ਸਿੰਘ, ਕੁਛ ਇਹੋ ਜਿਹਾ ਨਾਮ ਸੀਗਾ ਉਹਨਾਂ ਦਾ। ਅਕਾਲੀ ਦਲ ਦੀ ਸਰਕਾਰ ਦੇ ਵਿੱਚ ਜਦੋਂ ਮਾਈਨਿੰਗ ਬਾਰੇ ਉਹਨਾਂ ਰਿਪੋਰਟਾਂ ਦੀ ਉੱਤੇ ਬਹੁਤ ਵੱਡੀ ਚਰਚਾ ਛਿੜੀ, 2015 ਦੀਆਂ 14-15 ਦੀਆਂ ਗੱਲਾਂ ਨੇ, ਉਦੋਂ ਉਹ ਬੰਦਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀਗਾ। ਤੇ ਉਦੋਂ ਵੀ ਇਹ ਮੰਨਿਆ ਜਾਂਦਾ, ਇੱਕ ਥਿਊਰੀ ਦਿੱਤੀ ਜਾਂਦੀ ਕਿ ਸ਼ਾਇਦ ਉਸ ਕਤਲ ਪਿੱਛੇ ਵੀ ਮਾਫੀਆ ਸੀਗਾ। ਰਾਮਚੰਦਰ ਛਤਰਪਤੀ ਜਿਹੜੇ ਸਰਸਾ ਡੇਰਾ ਮੁਖੀ ਜਿਸ ਮਾਮਲੇ ਦੇ ਵਿੱਚ ਸਜ਼ਾ ਜ਼ਾਫਤਾ ਹੈ, ਉਹਨੂੰ ਸਿਰਫ ਇਸ ਕਰਕੇ ਕਤਲ ਕਰ ਦਿੱਤਾ ਗਿਆ ਕਿਉਂਕਿ ਉਹਨੇ ਆਪਣੇ ਅਖਬਾਰ ਦੇ ਵਿੱਚ ਸਾਧਵੀਆਂ ਦੀਆਂ ਚਿੱਠੀਆਂ ਜਿਹੜੀਆਂ ਉਹ ਪ੍ਰਕਾਸ਼ਿਤ ਕੀਤੀਆਂ ਸੀ। ਇਸ ਤੋਂ ਇਲਾਵਾ ਹੋਰ ਕਿੰਨੇ ਪੱਤਰਕਾਰ, ਕਿਸੇ ਦਾ ਚੈਨਲ ਬੰਦ ਕਰ ਦਿੱਤਾ ਗਿਆ, ਕਿਸੇ ਦੇ ਉੱਤੇ ਕਈ ਤਰ੍ਹਾਂ ਦੇ ਪਰਚੇ ਪਾ ਦਿੱਤੇ ਗਏ, ਕਿਸੇ ਨੂੰ ਡਰਾ ਧਮਕਾ ਦਿੱਤਾ ਗਿਆ। ਹੁਣ ਵਾਲੀ ਸਰਕਾਰ ਦੇ ਵਿੱਚ ਹੀ ਪੱਤਰਕਾਰਾਂ ਦੇ ਨਾਲ ਸੰਬੰਧਿਤ ਇਹੋ ਜਿਹੇ ਕਈ ਮਾਮਲੇ ਵਾਪਰ ਚੁੱਕੇ ਨੇ। ਜੇਕਰ ਪਠਾਨ ਮਾਜਰੇ ਵਰਗੇ ਐਮਐਲਏ ਵਿਧਾਇਕ ਵਿਧਾਨ ਸਭਾ ਦੇ ਵਿੱਚ ਖੜ ਕੇ ਜਿਨ੍ਹਾਂ ਦਾ ਕੰਮ ਹੀ ਮੁੱਖ ਉਸ ਇਮਾਰਤ, ਉਸ ਕੰਪਲੈਕਸ ਦੀ ਮਰਿਆਦਾ ਨੂੰ ਬਰਕਰਾਰ ਰੱਖਣਾ ਹੈ, ਤੇ ਉਹ ਪੱਤਰਕਾਰਾਂ ਨੂੰ ਇਹ ਕਹਿਣ ਕਿ ਮੈਂ ਤੈਨੂੰ ਬਾਹਰ ਚੱਲ, ਮੈਂ ਤੈਨੂੰ ਦੇਖਦਾ, ਮਤਲਬ ਉਹ ਸਮਝੋ ਬਾਹਰ ਹੈ ਕਿ ਉਹ ਵਿਧਾਇਕ ਨੇ ਜਾਂ ਫਿਰ ਕੋਈ ਮਵਾਲੀ ਗੁੰਡੇ ਨੇ, ਹਫਤਾ ਵਸੂਲਣ ਵਾਲੇ ਲੋਕ ਨੇ ਜਿਨ੍ਹਾਂ ਦੀ ਇਹ ਭਾਸ਼ਾ ਹੈ ਕਿ ਚੱਲ ਤੈਨੂੰ ਮੈਂ ਬਾਹਰ ਦੇਖਦਾ। ਸੋ ਇਹ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਆ ਉਹ ਇਸ ਤਰ੍ਹਾਂ ਦੇ ਹਾਲਾਤ ਨੇ ਭਾਰਤ ਦੇ ਵਿੱਚ। ਤੇ ਹਮੇਸ਼ਾ ਆਪਾਂ ਇਹ ਗੱਲ ਕਹੀਏ ਕਿ ਮੀਡੀਆ ਕਵਰੇਜ ਦੇ ਮਾਮਲੇ ਦੇ ਵਿੱਚ ਭਾਰਤ ਦਾ ਜਿਹੜਾ ਨੰਬਰ ਆ ਉਹ 179 ਦੇਸ਼ਾਂ ਦੇ ਵਿੱਚ 159ਵਾਂ ਹੈ। ਤੇ ਆਰਥਿਕਤਾ ਦੇ ਮਾਮਲੇ ਦੇ ਵਿੱਚ ਉਹ ਮੁਲਕ ਆਪਣੇ ਆਪ ਨੂੰ ਕਹਿੰਦਾ ਕਿ ਅਸੀਂ ਜੀ ਦੁਨੀਆ ਦੀ 5ਵੀਂ ਵੱਡੀ ਆਰਥਿਕਤਾ ਹੈ, ਤੇ ਲੋਕਾਂ ਨੂੰ ਦੱਸਦੇ ਫਿਰਦੇ ਕਿ ਅਸੀਂ ਜੀ ਜੰਗ ਰੁਕਵਾ ਦਿੰਨੇ ਆ। ਉਹ ਭਲੇ ਮਾਨਸੋ, ਤੁਹਾਡੇ ਤੋਂ ਆਪਦੇ ਮੁਲਕ ਦੇ ਹਾਲਾਤ ਤਾਂ ਸਾਂਭੇ ਨਹੀਂ ਜਾਂਦੇ, ਆ ਗਏ ਤੁਸੀਂ ਦੁਨੀਆ ਦੀਆਂ ਜੰਗਾਂ ਰੁਕਵਾਉਣ। ਜਿਹੜੇ ਤੁਹਾਡੇ ਮਣੀਪੁਰ ਵਰਗੇ ਹਾਲਾਤ ਆ ਜਾਂ ਛੱਤੀਸਗੜ੍ਹ ਵਰਗੇ ਹਾਲਾਤ ਆ, ਮਾਓਵਾਦੀ ਪ੍ਰਭਾਵਿਤ ਇਲਾਕੇ ਆ, ਨਕਸਲ ਪ੍ਰਭਾਵਿਤ ਇਲਾਕੇ ਆ, ਜਾਂ ਹੋਰ ਜਿਹੜੇ ਇਲਾਕੇ ਨੇ, ਤੁਹਾਡੇ ਤੋਂ ਆਪਦੇ ਕਿਸਾਨਾਂ ਨਾਲ ਤਾਂ ਗੱਲਬਾਤ ਹੁੰਦੀ ਨਹੀਂ, ਦੁਨੀਆ ਦੀਆਂ ਜੰਗਾਂ ਤੁਸੀਂ ਕਿੱਥੋਂ ਰੁਕਵਾ ਦਿਓਗੇ। ਸੋ ਖੈਰ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਅਗਲਾ ਪ੍ਰੋਗਰਾਮ ਜਿਹਦੇ ਵਿੱਚ ਪੰਜਾਬੀ ਰੇਡੀਓ ਐਸਏ ਦੀ ਪੇਸ਼ਕਸ਼ ਅਪਡੇਟ ਅਮਰੀਕਾ, ਜਿਹਦੇ ਵਿੱਚ ਦੁਨੀਆ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਤੇ ਅਮਰੀਕਾ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ, ਤੇ ਇਹਦੇ ਨਾਲ ਇਸ ਟਾਈਮ ਦੀ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਜਿਹੜੀ ਜਸਟਿਨ ਟਰੂਡੋ ਦੇ ਅਸਤੀਫੇ ਦੇ ਬਾਰੇ ਆ, ਉਹਦੇ ਬਾਰੇ ਵੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਐਸਏ ਦੇ ਨਾਲ। ਅਗਲੀ ਪੇਸ਼ਕਸ਼ ਕੁਝ ਹੀ ਮਿੰਟਾਂ ਦੇ ਵਿੱਚ।